ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਮੈਂ ਦੇਵ ਸਿੱਧੂ ਇੱਕ ਵਾਰ ਫਿਰ ਹਾਜ਼ਰ ਹੋ ਚੁੱਕਾ ਜੀ ਲੈ ਕੇ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ। ਤੇ ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪ੍ਰੋਗਰਾਮ ਅਸੀਂ ਹਰ ਬੁੱਧਵਾਰ ਸ਼ਾਮਾਂ ਨੂੰ 7 ਵਜੇ ਬਿਲਕੁਲ ਲਾਈਵ ਲੈ ਕੇ ਆਉਂਦੇ ਹਾਂ। ਸਾਡੇ ਫੇਸਬੁੱਕ ਪੇਜ ਤੇ ਸਾਡੇ YouTube ਚੈਨਲ ਤੇ ਜਿਹੜਾ ਪ੍ਰੋਗਰਾਮ ਬਿਲਕੁਲ ਲਾਈਵ ਚੱਲਦਾ, ਜਿਹਦੇ ਵਿੱਚ ਅਹਿਮ ਮਸਲਿਆਂ 'ਤੇ ਗੱਲਬਾਤ ਹੁੰਦੀ ਆ, ਟੀਕਾ ਟਿੱਪਣੀ ਹੁੰਦੀ ਆ, ਤੇ ਨਾਲ ਦੀ ਨਾਲ ਤੁਹਾਡੇ ਵਿਚਾਰ, ਤੁਹਾਡੀਆਂ ਟਿੱਪਣੀਆਂ, ਤੁਹਾਡੇ ਸਵਾਲ ਲਏ ਜਾਂਦੇ ਆ। ਸੋ ਅੱਜ ਵੀ ਤੁਸੀਂ ਆਪਣੇ ਵਿਚਾਰਾਂ ਨਾਲ, ਆਪਣੇ ਸਵਾਲਾਂ ਨਾਲ ਇਸ ਪ੍ਰੋਗਰਾਮ 'ਚ ਸ਼ਿਰਕਤ ਜ਼ਰੂਰ ਕਰਿਓ। ਪਰ ਉਸ ਤੋਂ ਪਹਿਲਾਂ ਆਓ ਸਵਾਗਤ ਕਰੀਏ ਦਲਜੀਤ ਸਿੰਘ ਹੁਣਾਂ ਦਾ। ਫਿਰ ਕਰਦੇ ਹਾਂ ਗੱਲਬਾਤ। ਦਲਜੀਤ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਿੱਘਾ ਸਵਾਗਤ ਜੀ ਪ੍ਰੋਗਰਾਮ ਜੀ। ਸਤਿ ਸ਼੍ਰੀ ਅਕਾਲ ਜੀ ਦੇਵ ਸਿੱਧੂ ਸਾਹਿਬ, ਤੇ ਸਤਿ ਸ਼੍ਰੀ ਅਕਾਲ ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ। ਤੇ ਆਸ ਕਰਦਾ ਕਿ ਤੁਸੀਂ ਖੁਸ਼ ਹੋਵੋਗੇ, ਤੰਦਰੁਸਤ ਹੋਵੋਗੇ ਜੀ। ਹੋਰ ਸੁਣਾਓ, ਕੀ ਹਾਲ ਚਾਲ ਨੇ ਦਲਜੀਤ ਜੀ? ਹਾਲ ਚਾਲ ਕਿਉਂਕਿ ਠੰਡ ਬਹੁਤ ਵੱਧ ਗਈ ਆ ਪਿਛਲੇ ਹਫ਼ਤੇ ਡੇਢ ਹਫ਼ਤੇ ਤੋਂ। ਫਲੂ ਦਾ ਬੜਾ ਕੇਸ ਚੱਲ ਰਿਹਾ ਜੀ। ਹਰ ਦੂਜੇ ਤੀਜੇ ਬੰਦੇ ਨੂੰ ਜਿੰਨਾ ਵੀ ਗੱਲ ਕਰੀਦੀ ਆ ਤੇ ਫਲੂ ਦਾ ਸ਼ਿਕਾਰ ਹੋਇਆ। ਮੈਨੂੰ ਥੋੜ੍ਹਾ ਜਿਹਾ ਪ੍ਰਭਾਵਿਤ ਰਿਹਾ ਪਿਛਲੇ ਹਫ਼ਤੇ ਤੋਂ ਜੀ। ਇਸ ਕਰਕੇ ਖਾਸ ਤੌਰ ਤੇ ਬ੍ਰਿਸਬੇਨ, ਸਿਡਨੀ ਤੇ ਮੈਲਬੌਰਨ ਦੇ ਜਿਹੜੇ ਰਹਿਣ ਵਾਲੇ ਲੋਕ ਨੇ ਜ਼ਰੂਰ ਆਪਣੀ ਸਿਹਤ ਦਾ ਖਿਆਲ ਰੱਖਣ। ਬਿਲਕੁਲ। ਸਟੀਮ ਵਗੈਰਾ ਲੈਂਦੇ ਰਹਿਣ, ਪੈਰਾਡੋਲ ਦੀ ਜੇ ਜ਼ਰੂਰਤ ਹੈ ਤਾਂ ਉਹ ਵੀ ਜ਼ਰੂਰ ਲੈ ਲੈਣ। ਬਿਲਕੁਲ। ਇਹ ਜਿਹੜਾ ਦਿਨ ਹੁੰਦੇ ਆ ਦਲਜੀਤ ਜੀ, ਇਹ ਮੌਸਮ ਬਦਲਣ ਦੇ ਦਿਨ ਹੁੰਦੇ, ਤੇ ਉਹਦੇ ਵਿੱਚ ਅਕਸਰ ਇਹ ਜਿਹੜੇ ਆਸਟ੍ਰੇਲੀਆ ਦੇ ਵਿੱਚ ਫਲੂ ਦਾ ਮੌਸਮ ਕਿਹਾ ਜਾਂਦਾ ਇਹਨੂੰ। ਫਲੂ ਦੀਆਂ ਵੈਕਸੀਨੇਸ਼ਨ ਵੀ ਜਿਹੜੀਆਂ ਉਹ ਇੰਜੈਕਸ਼ਨ ਵੀ ਲੱਗਦੇ ਆ ਹਰ ਸਾਲ, ਪਰ ਫਿਰ ਵੀ ਇਹਨਾਂ ਦਿਨਾਂ ਦੇ ਵਿੱਚ ਫਲੂ ਕਾਫੀ ਫੈਲਦਾ ਹੈ। ਉਹਦਾ ਇੱਕ ਇਹ ਵੀ ਹੈਗਾ ਕਿ ਸਾਡੀ ਬੋਡੀ ਦੇ ਵਿੱਚ ਜਿਹੜਾ ਇਹ ਕਹਿ ਲਓ ਕਿ ਠੀਕ ਕਰਨ ਦੇ ਲਈ ਵੀ ਕੰਮ ਆਉਂਦਾ। ਇਹ ਕਹਿੰਦੇ ਹੁੰਦੇ ਆ ਵੀ ਜਿਹੜਾ ਜ਼ੁਕਾਮ ਆ, ਰੇਸ਼ਾ ਆ, ਇਹ ਸਾਲ 'ਚ ਇੱਕ ਵਾਰੀ ਹੋ ਜਾਵੇ ਤਾਂ ਵਧੀਆ ਆ ਜੀ। ਤੇ ਇਹ ਜ਼ਰੂਰੀ ਵੀ ਇੱਕ ਚਾਹੀਦਾ ਆ ਬੋਡੀ ਦੇ ਲਈ। ਤੇ ਇਸ ਕਰਕੇ ਇਹ ਤੋਂ ਡਰਨ ਦੀ ਵੀ ਇੰਨੀ ਕੋਈ ਜ਼ਿਆਦਾ ਜ਼ਰੂਰਤ ਨਹੀਂ ਹੈਗੀ। ਬਿਲਕੁਲ। ਪਰ ਉਹ ਸੁਚਾਰੂ ਰੂਪ ਦੇ ਨਾਲ ਸਰੀਰ ਕੰਮ ਕਰਦਾ ਰਹੇ ਤਾਂ ਬਹੁਤ ਵਧੀਆ ਹੈ। ਬਿਲਕੁਲ। ਇਹ ਜਿਹੜਾ ਸਿਆਣੇ ਕਹਿੰਦੇ ਹੁੰਦੇ ਕਿ ਜਿਹੜੀ ਸਰੀਰ ਆ ਇਹਦੇ ਅੰਦਰ ਇਹ ਬਹੁਤ ਵੱਡੀ ਕੁਦਰਤ ਦੀ ਸਾਇੰਸ ਹੈ ਇਹਦੇ। ਪਰ ਜੇ ਇਹਦਾ ਤੁਸੀਂ ਧਿਆਨ ਚੰਗੀ ਤਰ੍ਹਾਂ ਤਰੀਕੇ ਨਾਲ ਰੱਖੋ, ਮੇਰੇ ਖਿਆਲ ਚੰਗਾ ਖਾਣਾ ਪੀਣਾ ਖਾਓ, ਰੋਜ਼ ਕਸਰਤ ਕਰੋ, ਤਾਂ ਇਹ ਜ਼ਿਆਦਾ ਮੁਸ਼ਕਿਲ ਨਹੀਂ ਦਿੰਦਾ। ਸਿਆਣੇ ਕਹਿੰਦੇ ਹੁੰਦੇ ਕਿ ਜੇ ਤੁਸੀਂ ਇਹਨੂੰ ਦੁਖੀ ਕਰੋਗੇ ਤੇ ਇਹ ਤੁਹਾਨੂੰ ਸੁੱਖ ਦਊਗਾ, ਪਰ ਜੇ ਤੁਸੀਂ ਇਹਨੂੰ ਜ਼ਿਆਦਾ ਸੁੱਖ ਦਿੱਤਾ ਜੇ ਤੁਹਾਨੂੰ ਦੁਖੀ ਕਰੂਗਾ। ਬਿਲਕੁਲ, ਇਹ ਗੱਲ ਤੁਹਾਡੀ ਸਹੀ ਆ ਤੇ ਇਹਦੇ ਪ੍ਰਭਾਵ ਜਿਹੜੇ ਆ ਦੇਖਣ ਨੂੰ ਮਿਲਦੇ ਰਹਿੰਦੇ ਆ। ਬਿਲਕੁਲ। ਦਲਜੀਤ ਜੀ, ਚੱਲੀਏ ਖਬਰਾਂ ਵੱਲ। ਖਬਰਾਂ ਵੱਲ ਜਾਣ ਤੋਂ ਪਹਿਲਾਂ ਆਪਾਂ ਇੱਥੇ ਫਲੂ ਦੀ ਗੱਲ ਕੀਤੀ ਆ, ਪਰ ਮੈਂ ਇਹਦੇ ਨਾਲ ਨਾਲ ਭਾਰਤ ਦੇ ਵਿੱਚ ਜੋ ਕਰੋਨਾ ਵਾਇਰਸ ਦੇ ਹਾਲਾਤ ਆ ਉਹਦੇ ਤੋਂ ਸ਼ੁਰੂਆਤ ਕਰਨੀ ਚਾਹੂੰਗਾ, ਕਿਉਂਕਿ ਹਾਲਾਤ ਪਹਿਲੋਂ ਨਾਲੋਂ ਸਖਾਵੇਂ ਆ। ਫਿਗਰਸ ਥੱਲੇ ਆ ਰਹੀਆਂ ਆ, ਮੌਤਾਂ ਦੀ ਜਿਹੜੀ ਗਿਣਤੀ ਆ ਉਹ ਥੱਲੇ ਨੂੰ ਆ ਰਹੀ ਆ, ਪਰ ਫਿਰ ਵੀ ਅਜੇ ਤੱਕ ਹਾਲਾਤ ਜੇ ਬਾਕੀ ਦੇਸ਼ਾਂ ਦੀ ਗੱਲ ਕਰੀ ਤਾਂ ਉਹਦੇ ਨਾਲੋਂ ਕਾਫੀ ਬੱਤਰ ਆ। ਤੇ ਨਾਲ ਦੀ ਨਾਲ ਨਵੇਂ ਰਿਪੋਰਟਾਂ ਆ ਰਹੀਆਂ ਕਿ ਇੱਕ ਡੈਲਟਾ ਪਲੱਸ ਵੇਰੀਐਂਟ ਆਇਆ ਆ, ਜਿਹਦੇ ਨਾਲ ਚਿੰਤਾ ਕਾਫੀ ਵੱਧ ਗਈ ਆ। ਦੇਖੋ, ਇਹ ਬਹੁਤ ਵਧੀਆ ਗੱਲ ਆ ਕਿਉਂਕਿ 4 ਲੱਖ ਦੇ ਕਰੀਬ ਇੱਕ ਦਿਨ ਦੇ ਵਿੱਚ ਕੇਸ ਆਏ ਸੀ ਤੇ ਫਿਰ ਘਟਦੇ ਹੁਣ 50,000 ਤੋਂ ਥੱਲੇ ਆ ਚੁੱਕੇ ਆ। ਤੇ ਕੱਲ ਇਹ 42,000 ਕੁਛ ਕੇਸ ਜਿਹੜੇ ਆ ਸਾਹਮਣੇ ਆਏ ਆ ਜੀ, ਤੇ 1100 ਕੁਛ ਜਿਹੜੀਆਂ ਮੌਤਾਂ ਆ ਉਹ ਹੋਈਆਂ ਆ ਜੀ। ਬਹੁਤ ਚੰਗੀ ਗੱਲ ਆ ਕਿ ਬਹੁਤ ਤੀਬਰ ਗਤੀ ਦੇ ਨਾਲ ਜਿਹੜੇ ਥੱਲੇ ਨੂੰ ਆ ਰਹੇ ਆ ਇਹ ਕੇਸ। ਪਰ ਨਾਲ ਦੀ ਨਾਲ ਜਿਹੜਾ ਇਹ ਡੈਲਟਾ ਵੇਰੀਐਂਟ ਆ, ਭਾਵੇਂ ਇਹ ਮਹਾਰਾਸ਼ਟਰ, ਕੇਰਲਾ ਦੇ ਵਿੱਚ ਪਾਇਆ ਗਿਆ, 22 ਕੇਸ ਹੁਣ ਤੱਕ ਸਾਹਮਣੇ ਆਏ ਆ ਇੰਡੀਆ ਦੇ ਵਿੱਚ ਜੀ। ਪਹਿਲਾਂ ਵੀ ਇਹ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇਹ ਆ ਚੁੱਕਾ ਆ। ਤੇ ਇਹ ਡੈਲਟਾ ਵਾਇਰਸ ਕੀ ਹੁੰਦਾ ਕਿ ਆਪਣੀ ਪ੍ਰੋਟੀਨ ਜਿਹੜੀ ਆ ਬਦਲ ਲੈਂਦਾ ਵਾਇਰਸ। ਉਸ ਤੋਂ ਬਾਅਦ ਜਿਹੜੀਆਂ ਦਵਾਈਆਂ ਹੁੰਦੀਆਂ ਆ, ਜਿਹੜੇ ਇੰਜੈਕਸ਼ਨ ਬਣ ਜਾਂਦੇ ਆ, ਉਹ ਕਈ ਵਾਰੀ ਉਹਨਾਂ ਨਵੇਂ ਜਿਹੜਾ ਰੂਪ ਹੁੰਦਾ, ਕਿਉਂਕਿ ਜਿਹੜਾ ਵਾਇਰਸ ਹੈ ਆਪਣਾ ਰੂਪ ਬਦਲਦਾ ਜੀ। ਜਦੋਂ ਉਹ ਰੂਪ ਬਦਲ ਲੈਂਦਾ ਆ ਤੇ ਉੱਥੇ ਕਈ ਵਾਰੀ ਕੀ ਹੁੰਦਾ ਕਿ ਜਿਹੜਾ ਵੈਕਸੀਨੇਸ਼ਨ ਆ ਉਹ ਪ੍ਰਭਾਵੀ ਨਹੀਂ ਰਹਿੰਦੀ। ਇਸ ਕਰਕੇ ਇਹ ਕੋਸ਼ਿਸ਼ ਰਹਿੰਦੀ ਆ ਸਰਕਾਰਾਂ ਦੀ ਵੀ ਕਿ ਕੋਈ ਇੱਦਾਂ ਦਾ ਵੇਰੀਐਂਟ ਡੈਲਟਾ ਪਲੱਸ ਜਿੱਦਾਂ ਆ ਗਿਆ ਜੀ, ਕਿ ਇੱਦਾਂ ਦਾ ਜਿਹੜਾ ਵੇਰੀਐਂਟ ਆ ਜਿਹਦੇ ਉੱਤੇ ਹੋ ਸਕਦਾ ਕਿ ਜਿਹੜੀ ਵੈਕਸੀਨੇਸ਼ਨ ਆ ਉਹ ਕਾਰਗਰ ਨਾ ਸਾਬਤ ਹੋਵੇ, ਉਹਨੂੰ ਉੱਥੇ ਰੋਕ ਲਿਆ ਜਾਵੇ ਜੀ। ਉਹਦੇ ਲਈ ਹੁਣ ਸੈਂਟਰ ਜਿਹੜਾ ਹੈਲਥ ਮਿਨਿਸਟਰੀ ਆ, ਉਹਨਾਂ ਨੇ ਕਿਹਾ ਵੀ ਅਸੀਂ ਕਾਰਗਰ ਇਹਦੇ ਵਿੱਚ ਕਰ ਰਹੇ ਹਾਂ ਕੰਮ, ਕਿ ਇਹ ਜਿਹੜਾ ਡੈਲਟਾ ਪਲੱਸ ਆ ਇਹ ਨਾ ਅੱਗੇ ਤੋਂ ਅੱਗੇ ਵਧੇ। ਵੀ ਜਿਹੜਾ ਵੇਰੀਐਂਟ ਆ ਜਿਹਦੇ ਕਰਦੇ ਆ ਅਸੀਂ, ਤੇ ਉਹਨੂੰ ਸੁਚਾਰੂ ਰੂਪ ਦੇ ਨਾਲ ਆਪਾਂ ਰੋਕ ਕੇ ਰੱਖੀਏ। ਤੇ ਵਧੀਆ ਇੱਕ ਸਾਈਨ ਆ। ਤੇ ਪਿਛਲੇ ਇੱਕ ਦਿਨ ਦੇ ਵਿੱਚ 86 ਲੱਖ ਦੇ ਕਰੀਬ ਇੱਕ ਦਿਨ ਦੇ ਵਿੱਚ ਵੈਕਸੀਨੇਸ਼ਨ ਹੋਈ ਆ ਇੰਡੀਆ ਦੇ ਵਿੱਚ। ਇਹ ਵੀ ਇੱਕ ਰਿਕਾਰਡ ਬਣਿਆ ਜੀ। ਬਹੁਤ ਵਧੀਆ ਤਰੀਕੇ ਦੇ ਨਾਲ ਵੈਕਸੀਨੇਸ਼ਨ ਹੋ ਰਹੀ ਆ। ਸਰਕਾਰਾਂ ਕੰਮ ਵੀ ਬਹੁਤ ਵਧੀਆ ਕਰ ਰਹੀਆਂ, ਪਰ ਕਰਦੀਆਂ ਉਦੋਂ ਆ ਜਦੋਂ ਕਹਿ ਲਓ ਕਿ ਸਿਰ ਤੋਂ ਪਾਣੀ ਗੁਜ਼ਰ ਜਾਂਦਾ। ਜੇ ਆਹੀ ਪ੍ਰਬੰਧ ਪਹਿਲਾਂ ਵੀ ਕੀਤੇ ਹੁੰਦੇ ਤਾਂ ਸ਼ਾਇਦ ਐਡੀ ਵੱਡੀ ਨੌਬਤ ਨਾ ਆਉਂਦੀ। ਬਿਲਕੁਲ। ਇਹ ਜੇ ਜੋ ਕੰਮ ਆਪਣੇ ਸਿਰ ਤੇ ਪਿਆ ਉਦੋਂ ਕਰਦੀਆਂ, ਜੇ ਪਹਿਲੋਂ ਕੀਤੇ ਹੁੰਦੇ ਤਾਂ ਮੇਰੇ ਖਿਆਲ ਜਿਹੜੇ ਕਬਰਿਸਤਾਨਾਂ 'ਚ ਲਾਈਨਾਂ ਲੱਗੀਆਂ ਸੀ ਪਿਛਲੇ ਦਿਨਾਂ ਦੇ ਵਿੱਚ, ਉਹ ਨਾ ਲੱਗਦੀਆਂ। ਜਿਸ ਤਰੀਕੇ ਨਾਲ ਆਕਸੀਜਨ ਦੀ ਘਾਟ ਹੋਈ ਸੀ, ਜੇ ਪਹਿਲੋਂ ਪ੍ਰਬੰਧ ਕੀਤੇ ਜਾਂਦੇ, ਆਕਸੀਜਨ ਦੇ ਪਲਾਂਟ ਲਾਏ ਜਾਂਦੇ, ਜਾਂ ਕਰੋਨਾ ਵਾਇਰਸ ਦੇ ਪ੍ਰਬੰਧਾਂ ਦਾ ਚੰਗੀ ਤਰੀਕੇ ਨਾਲ ਧਿਆਨ ਰੱਖਿਆ ਜਾਂਦਾ, ਤੇ ਆਹ ਕੁਛ ਨਾ ਦੇਖਣ ਨੂੰ ਮਿਲਦਾ ਆਪਾਂ ਨੂੰ। ਬਿਲਕੁਲ।
ਇਹਦੇ ਨਾਲ ਦਲਜੀਤ ਜੀ ਜੇ ਅੱਗੇ ਚੱਲੀਏ ਤਾਂ ਖਬਰਾਂ ਦੀ ਗੱਲ ਕਰੀਏ, ਖਬਰਾਂ ਦੀ ਸ਼ੁਰੂਆਤ ਪੰਜਾਬ ਤੋਂ ਕਰਨੀ ਚਾਹੂੰਗਾ, ਕਿਉਂਕਿ ਪੰਜਾਬ 'ਚ ਹੁਣ ਜਿਹੜਾ ਆ ਰੌਲਾ ਆ ਉਹ 2022 ਦੀਆਂ ਚੋਣਾਂ ਦਾ, ਕਿਉਂਕਿ ਹੁਣ ਹਰੇਕ ਦਾ ਧਿਆਨ 2022 ਵੱਲ ਲੱਗਾ ਹੋਇਆ ਕਿ ਹੁਣ ਕੀ ਜਾ ਰਿਹਾ। ਕਿਸੇ ਨੂੰ ਵੀ ਜਿਹੜੀ ਸਥਿਤੀ ਆ ਇਸ ਵੇਲੇ ਸਾਫ਼ ਸਪਸ਼ਟ ਜਿਹੜੀ ਨਜ਼ਰ ਨਹੀਂ ਆ ਰਹੀ। ਹਰੇਕ ਜਿਹੜੀ ਪਾਰਟੀ ਉਹ ਪੱਬਾਂ ਭਾਰ ਫਿਰ ਤੋਂ ਹੋਈ ਆ। ਕਾਂਗਰਸ, ਜੇ ਅਕਾਲੀ ਦਲ ਦੀ ਗੱਲ ਕਰੀਏ ਤਾਂ ਉਹ ਵੀ ਇੱਕ ਦੂਸਰੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰ ਰਹੇ ਆ। ਪਰ ਮੈਂ ਗੱਲ ਸ਼ੁਰੂਆਤ ਕਰਨੀ ਚਾਹੂੰਗਾ ਕਾਂਗਰਸ ਤੋਂ। ਇੱਕ ਬੰਨੇ ਤਾਂ ਜਿਹੜਾ ਪੇੜ ਆ, ਜਿਹੜਾ 2022 ਦੇ ਚੋਣਾਂ ਦਾ ਮੱਗ ਗਿਆ, ਉਹਦੇ ਨਾਲ ਜਿਹੜਾ ਕਾਂਗਰਸ ਦਾ ਕਾਟੋ ਕਲੇਸ਼ ਆ ਉਹ ਮੁੱਕਣ ਦਾ ਨਾਂ ਨਹੀਂ ਲੈ ਰਿਹਾ। ਦਿਨ ਬ ਦਿਨ ਕੋਈ ਨਾ ਕੋਈ ਖਬਰ ਜਿਹੜੀ ਆ ਨਵੀਂ ਆ ਜਾਂਦੀ ਆ। ਇਹਨੂੰ ਕਿੱਦਾਂ ਦੇਖਦੇ ਹੋ ਤੁਸੀਂ? ਦੇਖੋ, ਕਾਂਗਰਸ ਇਸ ਵੇਲੇ ਸਭ ਤੋਂ ਸੇਫ ਸਥਿਤੀ ਦੇ ਵਿੱਚ ਆ। ਜੇ ਅਸੀਂ ਪਾਰਟੀ ਵਾਈਜ਼ ਦੇਖੀਏ ਪੰਜਾਬ ਦੇ ਵਿੱਚ, ਪੰਜਾਬ ਉਹਨਾਂ ਸਟੇਟਸ ਦੇ ਵਿੱਚੋਂ ਆ ਜਿੱਥੇ ਕਾਂਗਰਸ ਦੇ ਗਿਣੇ ਚੁਣਵੇਂ ਰਾਜ ਆ, ਇਹ ਜਿੱਥੇ ਕਾਂਗਰਸ ਦੀ ਸਰਕਾਰ ਆ ਜੀ। ਤੇ ਇਸ ਕਰਕੇ ਹਾਈ ਕਮਾਂਡ ਵੀ ਚਾਹੁੰਦੀ ਆ ਵੀ ਇਹਨੂੰ ਪ੍ਰੋਪਰ ਤਰੀਕੇ ਦੇ ਨਾਲ ਹੈਂਡਲ ਕਰੀਏ। ਪਹਿਲਾਂ ਤੋਂ ਇੱਦਾਂ ਹੀ ਹੁੰਦੀ ਆਈ ਆ। ਜਦੋਂ ਇਹਨਾਂ ਨੇ ਰਾਜ ਗਵਾਇਆ, ਇਹ ਆਪਣੀਆਂ ਨਲਾਇਕੀਆਂ ਕਰਕੇ, ਆਪਣੇ ਜਿਹੜੇ ਰੌਲੇ ਲੜਾਈ ਝਗੜੇ ਇੱਕ ਦੂਜੇ ਦੇ ਇਲਜ਼ਾਮ, ਇਹਨਾਂ ਦੇ ਕਰਕੇ ਇਹਨਾਂ ਨੇ ਰਾਜ ਗਵਾਏ ਆ। ਹੁਣ ਆਪਾਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਲਈਏ, ਹੁਣ ਤਾਂ ਆਪਾਂ ਗੱਲ ਕਰਦੇ ਆ ਕਿ ਨਵਜੋਤ ਸਿੰਘ ਸਿੱਧੂ ਦੇ ਨਾਲ ਇਹਨਾਂ ਦਾ ਸਿੱਧਾ ਪੰਗਾ ਹੋਇਆ। ਪਰ ਪਹਿਲਾਂ ਵੀ ਇਹਨਾਂ ਦਾ ਰਜਿੰਦਰ ਕੌਰ ਭੱਠਲ ਦੇ ਨਾਲ ਬਹੁਤ ਵੱਡਾ ਪੰਗਾ ਰਿਹਾ, ਕਿਉਂਕਿ ਰਜਿੰਦਰ ਕੌਰ ਭੱਠਲ ਇਹਨਾਂ ਤੋਂ ਪਹਿਲਾਂ ਚੀਫ ਮਿਨਿਸਟਰ ਦੇ ਦਾਅਵੇਦਾਰ ਸੀ, ਰਹੇ ਵੀ ਉਹ। ਉਹਨਾਂ ਨੂੰ ਲੱਗਦਾ ਸੀ ਕਿ ਉਹ ਪੁਰਾਣੇ ਆ ਵਰਕਰ, ਅਕਾਲੀਆਂ ਚੋਂ ਆਏ ਸੀ। ਉਹਨਾਂ ਨੇ ਬਹੁਤ ਇਹਨਾਂ ਦੇ ਖਿਲਾਫ ਰਹੇ ਆ। ਫਿਰ ਪ੍ਰਤਾਪ ਸਿੰਘ ਬਾਜਵਾ, ਉਹ ਪੰਜਾਬ ਦੇ ਪ੍ਰਧਾਨ ਵੀ ਰਹੇ ਆ ਕਾਂਗਰਸ ਦੇ। ਉਹਨਾਂ ਨੂੰ ਲੱਗਦਾ ਸੀ ਕਿ ਮੈਂ ਦਾਅਵੇਦਾਰ ਜ਼ਿਆਦਾ ਆ, ਮੈਂ ਜ਼ਿਆਦਾ ਮੈਚਿਓਰ ਆ। ਪਰ ਕੈਪਟਨ ਸਾਹਿਬ ਹਰ ਵਾਰੀ ਬਾਜੀ ਮਾਰਦੇ ਰਹੇ ਆ। ਤੇ ਇਸ ਵਾਰ ਬਾਜੀ ਜਿਹੜੀ ਆ, ਕਿਉਂਕਿ ਪਿਛਲੇ ਵਾਰ ਇਹਨਾਂ ਨੇ ਕਹਿ ਦਿੱਤਾ ਸੀ ਕਿ ਮੇਰੀ ਲਾਸਟ ਟਰਮ ਆ। ਜੇ ਲਾਸਟ ਟਰਮ ਰਹਿੰਦੀ ਤੇ ਉਹ ਆਪਣੀ ਗੱਲ ਕੀਤੀ ਦੇ ਉੱਤੇ ਰਹਿੰਦੇ ਕਾਇਮ, ਤਾਂ ਸ਼ਾਇਦ ਐਡਾ ਕਾਟੋ ਕਲੇਸ਼ ਪੈਣਾ ਹੀ ਨਹੀਂ ਸੀ। ਪਰ ਕੈਪਟਨ ਅਮਰਿੰਦਰ ਸਿੰਘ ਪਤਾ ਨਹੀਂ, ਉਹ ਜਿੱਦਾਂ ਕਹਿ ਲਓ ਵੀ ਕੁਰਸੀ ਦਾ ਮੋਹ ਛੱਡ ਨਹੀਂ ਹੋਇਆ ਤੇ ਐਸ਼ ਵੀ ਬੜੀ ਕੀਤੀ ਹੈ। ਇਸ ਵਾਰ ਤਾਂ ਇੰਨਾ ਬਹੁਤਾ ਕੁਛ ਕੰਮ ਵੀ ਨਹੀਂ ਕਰਨਾ ਪਿਆ ਤੇ ਕਰੋਨਾ ਕਰਕੇ ਘਰੇ ਬੈਠਣਾ ਰਿਹਾ, ਜਾਂ ਆਪਣੇ ਫਾਰਮ ਹਾਊਸ। ਵੈਸੇ ਤਾਂ ਪਹਿਲੇ ਪਿਛਲੇ ਕਾਰਜਕਾਲ ਦੇ ਵਿੱਚ ਵੀ ਘਰੇ ਜ਼ਿਆਦਾ ਬਹਿੰਦੇ ਹੁੰਦੇ ਸੀ। ਤੇ ਹੁਣ ਜਿਹੜੀ ਪਰਫਾਰਮੈਂਸ ਲੋਕਾਂ ਤੱਕ ਇੰਨੀ ਵਧੀਆ ਨਹੀਂ ਹੋ ਰਹੀ। ਭਾਵੇਂ ਫੇਰ ਵੀ ਮੈਂ ਕਿਉਂ ਕਿਹਾ ਕਿ ਸਥਿਤੀ ਵਧੀਆ ਸਥਿਤੀ ਦੇ ਵਿੱਚ ਆ, ਕਿਉਂਕਿ ਅਜੇ ਤੱਕ ਬੇਅਦਬੀ ਕਾਂਡ ਵਾਲਾ ਜਿਹੜਾ ਇੱਕ ਕੰਮ ਆ, ਉਹ ਅਜੇ ਤੱਕ ਅਕਾਲੀਆਂ ਦਾ ਪਿੱਛਾ ਨਹੀਂ ਛੱਡ ਰਿਹਾ। ਅਜੇ ਵੀ ਉਹਨਾਂ ਦੇ ਮਗਰ ਆ, ਲੋਕਾਂ ਦੇ ਵਿੱਚ ਅਜੇ ਵੀ ਗੁੱਸਾ ਆ। ਦੂਜਾ ਹੈ ਕਿ ਆਮ ਆਦਮੀ ਪਾਰਟੀ ਅਜੇ ਤੱਕ ਕੋਈ ਲੀਡਰ ਹੀ ਨਹੀਂ ਦੇ ਪਾਈ ਜਿਹਦੇ ਮਗਰ ਲੋਕ ਲੱਗ ਸਕਣ। ਕਾਂਗਰਸ ਦੇ ਕੋਲ ਲੀਡਰਸ਼ਿਪ ਵੀ ਆ ਤੇ ਇਹਨਾਂ ਦੇ ਕੋਲ ਵਿਜ਼ਨ ਵੀ ਆ, ਕੁਛ ਕੁ ਕੰਮ ਵੀ ਇਹਨਾਂ ਨੇ ਕੀਤੇ ਆ ਜਿਹਦੇ ਕਰਕੇ ਇਹ ਆ ਸਕਦੇ ਆ। ਪਰ ਜੇ ਹੋਰ ਕੋਈ ਸਰਕਾਰ ਦੇ ਵਿੱਚ ਆਉਂਦੀ ਹੈ ਤੇ ਆਪਣੀ ਨਲਾਇਕੀ ਕਰਕੇ ਹੋਣਾ। ਹੁਣ ਨਵਜੋਤ ਸਿੰਘ ਸਿੱਧੂ ਆ, ਇਹਨਾਂ ਨੇ ਵੀ ਅਸਤੀਫਾ ਦੇ ਦਿੱਤਾ ਸੀ। ਇਹਨਾਂ ਨੂੰ ਲੱਗਦਾ ਸੀ ਕਿਉਂਕਿ ਇਹਨੂੰ ਸੈਂਟਰ ਦੇ ਵਿੱਚ ਚਾਹੁੰਦੇ ਆ, ਜੇ ਸੈਂਟਰ ਵਿੱਚ ਹੀ ਰਹਿਣਾ ਹੁੰਦਾ ਫਿਰ ਤਾਂ ਇਹਨਾਂ ਨੇ ਭਾਜਪਾ 'ਚ ਹੀ ਰਹਿਣਾ ਸੀ। ਹੁਣ ਭਾਜਪਾ ਤੋਂ ਆਉਣ ਦਾ ਕਾਰਨ ਹੀ ਇਹ ਸੀ ਕਿ ਪੰਜਾਬ ਦੇ ਵਿੱਚ, ਸਟੇਟ ਦੇ ਵਿੱਚ ਇੱਕ ਮੁੱਖ ਚਿਹਰੇ ਦੇ ਉੱਤੇ ਕੰਮ ਕਰਦੇ ਆ। ਹੁਣ ਜਿਹੜੀਆਂ 2017 ਦੀਆਂ ਵੀ ਚੋਣਾਂ ਹੋਈਆਂ, ਉਹਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਜਿਹੜਾ ਕਿ ਕਾਂਗਰਸ ਦਾ ਮੇਨ ਰਣਨੀਤੀਕਾਰ ਸੀ, ਉਹਨੇ ਆਪ ਮੰਨਿਆ ਆ ਕਿ ਅਸੀਂ ਸ਼ਾਇਦ ਸਰਕਾਰ ਨਾ ਬਣਾ ਪਾਉਂਦੇ ਜੇ ਨਵਜੋਤ ਸਿੰਘ ਸਿੱਧੂ ਨਾ ਕਾਂਗਰਸ ਦੇ ਵਿੱਚ ਆਉਂਦਾ। ਇੱਕ ਤਾਂ ਇਹਦਾ ਜਿੱਦਾਂ ਕਹਿ ਲਓ ਕਿ ਭਾਸ਼ਣ ਬਹੁਤ ਵਧੀਆ, ਕਿਉਂਕਿ ਸਾਡੇ ਲੋਕਾਂ ਦੀ ਅੱਜ ਵੀ ਤਰਾਸਦੀ ਇਹ ਆ ਕਿ ਅਸੀਂ ਫੈਕਟ ਨਹੀਂ ਚੈੱਕ ਕਰਦੇ। ਅਸੀਂ ਇਹ ਦੇਖਦੇ ਆ ਕਿ ਮਲਾਈਦਾਰ ਭਾਸ਼ਣ ਕੌਣ ਦਿੰਦਾ। ਹੁਣ ਜੇ ਦੇਖਿਆ ਜਾਵੇ ਭਗਵੰਤ ਮਾਨ ਹੋਣੀ, ਉਹਨੇ ਚੁਟਕਲੇ ਸੁਣਾਏ ਆ। ਜੇ ਉਹਨਾਂ ਦੇ ਵਿੱਚ ਇਕਨੋਮਿਕਲੀ ਜਾਂ ਕੋਈ ਗੱਲ ਆ, ਉਹਦੇ ਵਿੱਚ ਫੈਕਟ ਦੇ ਉੱਤੇ ਤਾਂ ਗੱਲ ਕੋਈ ਹੋਈ ਨਹੀਂ। ਪਰ ਸਾਡੇ ਲੋਕਾਂ ਨੂੰ ਇਹ ਗੱਲਾਂ ਬਹੁਤ ਵਧੀਆ ਲੱਗਦੀਆਂ, ਇਹ ਗੱਲਾਂ ਵਧੀਆ ਲੱਗਦੀਆਂ ਉਹਨਾਂ ਨੂੰ। ਦੂਜੇ ਪਾਸੇ ਜੇ ਹੁਣ ਮਨਮੋਹਨ ਸਿੰਘ ਹੁਣੀ ਭਾਸ਼ਣ ਦੇਣਗੇ, ਉਹ ਕਿਸੇ ਨੂੰ ਪਸੰਦ ਨਹੀਂ ਆਊਗਾ, ਕਿਉਂਕਿ ਉਹਨਾਂ ਨੇ ਬੜੀ ਫੈਕਟ ਦੇ ਉੱਤੇ ਜਾਂ ਇੱਦਾਂ ਮਲਾਈਦਾਰ ਜਾਂ ਮਸਾਲਾ ਨਹੀਂ ਲਾਉਣਾ। ਦੂਜੇ ਪਾਸੇ ਨਰਿੰਦਰ ਮੋਦੀ ਹੁਣੀ ਉਹਨੇ ਮਸਾਲੇ ਲਾਉਣੇ ਆ। ਹੁਣ ਇਹ ਬੁਲਾਰੇ ਬਹੁਤ ਵਧੀਆ ਆ। ਕਾਂਗਰਸ ਸਰਕਾਰ ਨੂੰ ਹੀ ਪਤਾ ਵੀ ਇਹ ਗਿਣੇ ਚੁਣੇ ਲੋਕਾਂ ਦੇ ਵਿੱਚ ਆ ਜਿਹੜੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੇ। ਉਹ ਨਾਰਾਜ਼ ਇਹਨੂੰ ਵੀ ਨਹੀਂ ਕਰਨਾ ਚਾਹੁੰਦੇ। ਹੁਣ ਇਹਨਾਂ ਦੀ ਡਿਮਾਂਡ ਇਹ ਆ, ਸ਼ਾਇਦ ਇਹ ਚੁੱਪ ਕਰਕੇ ਵੀ ਇਸੇ ਕਰਕੇ ਬੈਠੇ ਸੀ ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਹੁਣ ਚਲੋ 5 ਸਾਲ ਆ, ਔਖੇ ਸੌਖੇ ਕੱਢ ਲੈਣੇ, ਅਗਲੀ ਵਾਰ ਨੂੰ ਮੈਂ ਹੀ ਦਾਅਵੇਦਾਰ ਆ। ਕਿਉਂਕਿ ਜੇ ਅੱਜ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਇਆ ਜਾਂਦਾ ਤੇ ਸਿੱਧੀ ਕੁਰਸੀ ਜਾਂਦੀ ਨਵਜੋਤ ਸਿੰਘ ਸਿੱਧੂ ਦੇ ਕੋਲੇ ਹੀ ਆ, ਕਿਉਂਕਿ ਹੋਰ ਕੋਈ ਏਡਾ ਤਕੜਾ ਦਾਅਵੇਦਾਰ, ਭਾਵੇਂ ਵਿਰੋਧਤਾ ਬਹੁਤ ਹੋਣੀ ਆ, ਪਰ ਫਿਰ ਵੀ ਕੋਈ ਏਡਾ ਤਕੜੇ ਦਾਅਵੇਦਾਰ ਏਡਾ ਸ਼ਾਇਦ ਝੰਜਟ ਨਾ ਉਹਨਾਂ ਨੂੰ ਝੇਲਣਾ ਪਵੇ। ਪਰ ਹੁਣ ਰਾਸਤੇ ਦੇ ਵਿੱਚ ਜਿਹੜਾ ਰੋੜਾ ਆ ਉਹ ਕੈਪਟਨ ਸਾਹਿਬ ਬਣ ਗਏ ਆ। ਇਸ ਕਰਕੇ ਹੁਣ ਜਿੰਨੇ ਵੀ ਤੁਸੀਂ ਬਿਆਨ ਦੇਖ ਲਓ, ਪਹਿਲਾਂ ਤਾਂ ਇਹਨਾਂ ਦੇ ਸਾਰੇ ਬਿਆਨ ਅਕਾਲੀਆਂ ਦੇ ਖਿਲਾਫ ਹੁੰਦੇ ਸੀ, ਹੁਣ ਇਹਨਾਂ ਨੇ ਕੈਪਟਨ ਉੱਤੇ ਸਿੱਧੇ ਹਮਲੇ ਵੀ ਕਰਨੇ ਸ਼ੁਰੂ ਕਰ ਦਿੱਤੇ ਆ। ਪਟਿਆਲੇ ਵੀ ਜਾਂਦੇ ਆ ਤੇ ਉਹਦਾ ਮਤਲਬ ਇਹੀ ਆ ਕਿ ਉਹਨਾਂ ਨੂੰ ਬਗਾਰ ਜਿਹੜੇ ਪੈ ਰਹੇ ਆ। ਸੁਨੀਲ ਜਾਖੜ ਆ, ਉਹ ਵੀ ਅੱਜ ਬੋਲ ਰਿਹਾ ਸੀ, ਅੱਜ ਉਹਨੇ ਕਾਨਫਰੰਸ ਕੀਤੀ ਆ। ਉਹਨਾਂ ਨੇ ਕਿਹਾ ਕਿ ਖਾਸ ਤੌਰ ਤੇ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਕੈਪਟਨ ਸਾਹਿਬ
ਬਈ ਉਹਨਾਂ ਨੇ ਜਿਹੜੇ MLA ਆ ਉਹਨਾਂ ਦੇ ਨਿਆਣਿਆਂ ਨੂੰ ਦੇ ਦਿੱਤੀ ਹੈ ਜੋਬ, ਉਹਨਾਂ ਨੂੰ ਨੌਕਰੀਆਂ ਦੇ ਦਿੱਤੀਆਂ ਵੀ ਤੁਸੀਂ ਤਾਂ ਵਾਅਦਾ ਕਰਕੇ ਆਏ ਸੀ ਘਰ ਘਰ ਨੌਕਰੀ ਨੂੰ। ਉਹਨਾਂ ਨੇ ਕਿਹਾ ਵੀ ਇਹਨਾਂ ਦੇ ਸਲਾਹਕਾਰ ਬਹੁਤ ਮਾੜੇ, ਕੁਛ ਕੁ ਸਲਾਹਕਾਰ ਇੱਦਾਂ ਦੇ ਆ ਜਿਹੜੇ ਕਿ ਕੈਪਟਨ ਸਾਹਿਬ ਨੂੰ ਸਲਾਹਾਂ ਮਾੜੀਆਂ ਦਿੰਦੇ ਆ। ਹੁਣ ਉਹ ਤੁਸੀਂ ਆਪ ਅੰਦਾਜ਼ਾ ਲਾ ਲਓ। ਬਿਲਕੁਲ, ਜਿੱਦਾਂ ਦਲਜੀਤ ਜੀ ਤੁਸੀਂ ਕਿਹਾ ਕਿ ਜਿਹੜੀ ਕਾਂਗਰਸ ਦੀ ਜਿਹੜੀ ਪੋਜੀਸ਼ਨ ਹੈ ਉਹ ਸਭ ਤੋਂ ਸੇਫ ਆ, ਪਰ ਮੈਂ ਮਾਫ ਕਰਿਓ ਇਹਦੇ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ, ਕਿਉਂਕਿ ਜਿੱਦਾਂ ਤੁਸੀਂ ਗੱਲ ਕੀਤੀ ਕਿ ਅਕਾਲੀਆਂ ਨਾਲ ਜੋ ਕੁਝ ਹੋਇਆ, ਅਕਾਲੀ ਜਿਹੜੀ ਪੰਜਾਬ ਨੂੰ ਆਪਣੀ ਸਭ ਤੋਂ ਵੱਡੀ ਪਾਰਟੀ ਮੰਨਦੀ ਸੀ, ਉਹਨਾਂ ਨੂੰ ਲੱਗਦਾ ਸੀ ਕਿ ਇੱਕ ਜਿਹੜਾ ਪੱਕਾ ਧਾਰਮਿਕ ਵੋਟ ਬੈਂਕ ਹੈ ਉਹ ਸਾਡੇ ਨਾਲ ਜੁੜਿਆ ਹੋਇਆ, ਕਿਸਾਨ ਸਾਡੇ ਨਾਲ ਜੁੜੇ ਹੋਏ ਆ। ਪਰ ਜਿਹੜਾ ਬੇਅਦਬੀ ਕਾਂਡ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਬਾਈਬਲ ਕਲਾਂ ਗੋਲੀ ਕਾਂਡ ਹੈ, ਉਸ ਤੋਂ ਬਾਅਦ ਜਿਸ ਤਰੀਕੇ ਨਾਲ ਅਕਾਲੀ ਦਲ ਦੀ ਹਾਲਤ ਹੋਈ ਕਿ ਉਹ ਵਿਰੋਧੀ ਧਿਰ ਦੇ ਵਿੱਚ ਬੈਠਣ ਦੇ ਵੀ ਕਾਬਲ ਨਹੀਂ ਰਹੀ। ਇਹੀ ਹਾਲਾਤ ਜਿਹੜੇ ਆ ਕਾਂਗਰਸ ਨਾਲ ਹੋਣ ਵਾਲੇ, ਕਿਉਂਕਿ ਕਾਂਗਰਸ ਵਾਅਦਾ ਕਰਕੇ ਆਈ ਸੀ ਕਿ ਅਸੀਂ ਇਹਨਾਂ ਚੀਜ਼ਾਂ ਇਨਸਾਫ ਦਿਵਾਵਾਂਗੇ, ਪਰ 4.5 ਸਾਲ ਹੋਣ ਨੂੰ ਆਏ ਆ, ਅਜੇ ਤੱਕ ਕੋਈ ਸਿੱਟ ਦੁਬਾਰਾ ਬਣ ਜਾਂਦੀ ਆ, ਕੋਈ ਇਨਸਾਫ ਨਹੀਂ ਮਿਲ ਰਿਹਾ। ਮੈਨੂੰ ਨਹੀਂ ਲੱਗਦਾ ਕਿ ਉਹ ਜਿਹੜੀ ਚੀਜ਼ ਆ ਉਹ ਇਹਨਾਂ ਦਾ ਵੀ ਪਿੱਛਾ ਛੱਡਣ ਵਾਲੀ ਹੈ, ਜਿਸ ਤਰੀਕੇ ਨਾਲ 2017 ਦੇ ਵਿੱਚ ਇਹਨਾਂ ਨਾਲ ਹੋਈ ਸੀ। ਬਾਕੀ ਜਿੱਦਾਂ ਤੁਸੀਂ ਕਿਹਾ ਕਿ ਕਾਂਗਰਸ ਕੈਪਟਨ ਸਾਹਿਬ ਬਹੁਤਾ ਕੰਮ ਨਹੀਂ ਕਰ ਸਕੇ, ਪਰ ਮੈਨੂੰ ਨਹੀਂ ਲੱਗਦਾ ਵੀ ਕੈਪਟਨ ਸਾਹਿਬ ਨੇ ਅੱਗੇ ਜਿੱਦਾਂ ਦੱਸਿਆ ਤੁਸੀਂ ਵੀ ਉਹ ਮਹਿਲ 'ਚ ਹੀ ਰਹਿੰਦੇ, ਮਹਿਲ 'ਚੋਂ ਹੈਲੀਕਾਪਟਰ ਤੇ ਚੜ੍ਹਦੇ ਹੁੰਦੇ ਆ, ਪੰਜਾਬ ਦਾ ਗੇੜਾ ਲਾ ਕੇ ਤੇ ਫਿਰ ਉਹ ਮਹਿਲ 'ਚ ਬਹਿ ਜਾਂਦੇ ਆ। ਉਹਨਾਂ ਨੇ ਕਿਹੜਾ ਜਿਹੜਾ ਕਈ ਫੜ ਕੇ ਤੇ ਵੱਟਾਂ ਛਾਂਗੜੀਆਂ, ਜੇ ਕੰਮ ਕਰਨਾ ਹੋਵੇ ਮੇਰੇ ਖਿਆਲ ਨੀਤ ਦੀ ਲੋੜ ਹੁੰਦੀ ਆ, ਜਿਹੜੀ ਨੀਤ ਦੀ ਘਾਟ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਜਾਂ ਕਾਂਗਰਸ ਪਾਰਟੀ ਦੇ ਲੀਡਰਾਂ 'ਚ ਜ਼ਰੂਰ ਪਿਛਲੇ 4 ਸਾਲਾਂ 'ਚ ਵੇਖਣ ਨੂੰ ਮਿਲੀ ਆ। ਦੇਖੋ ਨੋ ਡਾਊਟ ਹੈ ਕਿ ਉਹਨਾਂ ਨੇ ਕੰਮ ਨਹੀਂ ਕੀਤੇ, ਲੋਕਾਂ ਤੱਕ ਉਹ ਗੱਲ ਨਹੀਂ ਪਹੁੰਚੀ ਜੀ। ਪਰ ਫਿਰ ਮੈਂ ਉੱਥੇ ਆਉਂਦਾ ਵੀ ਸਰਕਾਰ ਕਿਹਨੂੰ ਵੋਟਾਂ ਪਾਉਣ। ਇੱਕ ਪਾਸੇ ਅਕਾਲੀਆਂ ਦੇ ਨਾਲ ਵੀ ਲੋਕਾਂ ਦਾ ਰੌਲਾ, ਇਦੋਂ ਜ਼ਿਆਦਾ ਰੌਲਾ ਆ ਜੀ। ਭਾਵੇਂ ਕਿ ਕਹਿ ਕੇ ਆਏ ਸੀ ਗੁਟਕਾ ਸਾਹਿਬ ਦੀ ਇਹਨਾਂ ਨੇ ਸਹੁੰ ਵੀ ਖਾਧੀ ਸੀ, ਨਸ਼ੇ ਅਜੇ ਤੱਕ ਖਤਮ ਨਹੀਂ ਹੋਏ, ਕੁਝ ਵੀ ਨਹੀਂ ਹੋਇਆ ਕਿਸੇ ਪਾਸੇ, ਸਾਰੇ ਪਾਸਿਆਂ ਤੋਂ ਸਾਰੇ ਮੰਚਾਂ ਤੋਂ ਇਹ ਫੇਲ ਹੋਈ ਆ ਸਰਕਾਰ। ਪਰ ਲੋਕੀ ਕਿਹਨੂੰ ਚੁਣਨ ਜੀ, ਫਿਰ ਉੱਥੇ ਆ ਜਾਂਦੀ ਆ ਕਿ ਉਸੇ ਪਾਰਟੀ ਨੂੰ ਚੁਣ ਲੈਣ ਜਿਹੜੇ ਬੇਅਦਬੀ ਕਾਂਡ ਹੋਇਆ ਜਿਨ੍ਹਾਂ ਦੇ ਰਾਜ ਦੇ ਵਿੱਚ, ਜਿਹੜੇ ਕਿ ਆਪਣੇ ਆਪ ਨੂੰ ਦਾਅਵੇਦਾਰ ਮੰਨਦੇ ਆ ਸਿੱਖ ਧਰਮ ਦੇ। ਦੂਜੇ ਪਾਸੇ ਆਮ ਆਦਮੀ ਪਾਰਟੀ ਨੂੰ ਮੰਨਣ ਜਿਨ੍ਹਾਂ ਨੂੰ ਵਿਰੋਧੀ ਧਿਰ ਦੇ ਵਿੱਚ ਬਿਠਾਇਆ, ਤੇ ਵਿਰੋਧੀ ਧਿਰ ਦੇ ਵਿੱਚ ਮੈਂ ਇਹ ਦਾਅਵੇ ਨਾਲ ਗੱਲ ਕਹਿ ਸਕਦਾ, ਲੋਕਾਂ ਨੂੰ ਆਪਣੇ MLA ਦਾ ਤਾਂ ਪਤਾ ਹੋਣਾ, ਨਾਲ ਦਾ ਕੋਈ ਆਮ ਆਦਮੀ ਪਾਰਟੀ ਦਾ MLA ਉਹਦਾ ਨਾਂ ਨਹੀਂ ਪਤਾ ਹੋਣਾ। ਭਗਵੰਤ ਮਾਨ ਤੋਂ ਬਗੈਰ ਕਿਸੇ ਲੀਡਰ ਦਾ ਨਾਮ ਨਹੀਂ ਉਹਨਾਂ ਨੂੰ ਪਤਾ। ਕਿਸੇ ਨੇ ਕੋਈ ਕੰਮ ਨਹੀਂ ਕੀਤਾ, ਸਿਰਫ ਉਦੋਂ ਹੀ ਦੀਦੇ ਹੁੰਦੇ ਸੀ ਜਦੋਂ ਇਹਨਾਂ ਨੂੰ ਕਾਲ ਕੀਤੀ ਜਾਂਦੀ ਸੀ ਵੀ ਫਲਾਣੇ ਸਾਂ ਧਰਨਾ ਦੇਣਾ। ਰੌਲਾ ਇਹ ਹੈ ਨਾ ਦਲਜੀਤ ਜੀ ਕਿ ਜਿਹੜੇ ਸਾਡੇ ਲੀਡਰ ਆ ਉਹ ਲੋਕਾਂ ਨੂੰ ਸ਼ਾਇਦ ਬੇਵਕੂਫ ਸਮਝਦੇ ਹੋ, ਅਜੇ ਵੀ ਉਹਨਾਂ ਨੂੰ ਲੱਗਦਾ ਕਿ ਸ਼ਾਇਦ 1990 ਦੇ ਦਸ਼ਕ 'ਚ ਫਿਰਦੇ, ਜਦੋਂ ਨਾ ਤਾਂ ਸੋਸ਼ਲ ਮੀਡੀਆ ਹੁੰਦਾ ਸੀ, ਨਾ ਇਹ ਇੰਟਰਨੈਟ ਵਗੈਰਾ ਹੁੰਦਾ ਸੀ। ਅਸੀਂ ਇੱਕ ਪਿੰਡ ਭਾਸ਼ਣ ਕੁਛ ਦੇ ਕੇ ਆਉਂਦਾ ਸੀ, ਅਗਲੇ ਪਿੰਡ ਦੀ ਜਦੋਂ ਜੂਹ ਟੱਪਦੇ ਸੀ ਬਿਲਕੁਲ ਉਹ ਤੋਂ ਉਲਟ ਬੋਲਦੇ ਸੀ। ਉਹੀ ਕੁਛ ਹੁਣ ਵੀ ਲੀਡਰ ਕਰਦੇ ਆ। ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਵੀ ਕਈ ਕੁਛ ਜਾਂਦੀ ਸੀ 2017 'ਚ, ਬਹੁਤ ਵੱਡੀਆਂ ਗੱਲਾਂ ਕਰਦੀ ਸੀ, ਪਰ ਕੀਤਾ ਕਰਾਇਆ ਕੁਛ ਨਹੀਂ। ਅਕਾਲੀ ਦਲ ਨੇ ਵੀ ਇਹੀ ਕੁਛ ਕੀਤਾ। ਪਰ ਰੌਲਾ ਇਹ ਜਦੋਂ ਆਪ ਇਹ ਬੈਠੇ ਹੁੰਦੇ ਆ ਕੁਰਸੀ ਤੇ ਕਾਬਜ ਹੁੰਦੇ, ਉਦੋਂ ਇਹਨਾਂ ਨੂੰ ਲੋਕਾਂ ਦੇ ਮੁੱਦੇ ਨਹੀਂ ਦਿਸਦੇ, ਇਹ ਉਦੋਂ ਬੋਲਦੇ। ਹੁਣ ਅਕਾਲੀ ਦਲ ਕਹਿੰਦਾ ਕਿ ਅਸੀਂ ਸਾਨੂੰ ਲੈ ਕੇ ਆਓ, ਅਸੀਂ ਤੁਹਾਨੂੰ ਇਨਸਾਫ ਦਿਵਾਵਾਂਗੇ। ਬੰਦਾ ਪੁੱਛਣ ਵਾਲਾ ਹੋਵੇ ਕਿ ਪਹਿਲੋਂ 2 ਸਾਲ ਜਦੋਂ ਤੁਹਾਡੇ ਰਾਜ 'ਚ ਸਭ ਕੁਝ ਹੋਇਆ ਉਦੋਂ ਤੁਸੀਂ ਕੀ ਕਰਦੇ ਸੀ। ਦੇਖੋ ਇਹੀ ਤਾਂ ਪ੍ਰੋਬਲਮ ਆ ਨਾ ਕਿ ਲੋਕਾਂ ਦੇ ਕੋਲ ਅਜੇ ਵੀ ਅਲਟਰਨੇਟਿਵ ਹੈ ਨਹੀਂ ਜੀ। ਭਾਵੇਂ ਕਿ ਆਮ ਆਦਮੀ ਪਾਰਟੀ ਦੇ ਤੌਰ ਦੇ ਉੱਤੇ ਲੋਕਾਂ ਨੇ ਲੱਭਣਾ ਚਾਹਿਆ ਸੀ, ਅੱਜ ਵੀ ਫੀਲਿੰਗ ਜੇ ਦੇਖਿਆ ਜਾਵੇ ਅੱਜ ਵੀ ਲੋਕੀ ਚਾਹੁੰਦੇ ਆ ਜੀ, ਪਰ ਅਗਵਾਈ ਦੀ ਗੱਲ ਆ। ਕਾਂਗਰਸ ਦੇ ਕੋਲ ਵੀ ਇੱਕ ਹੋ ਸਕਦਾ ਜੇ ਨਵਜੋਤ ਸਿੰਘ ਸਿੱਧੂ ਆ ਜਾਂਦਾ ਜੀ, ਕਿਉਂਕਿ ਇਹਦੇ ਉੱਤੇ ਅਜੇ ਤੱਕ ਪੂਰਾ ਇਮਾਨਦਾਰ ਆ, ਇਹਦੇ ਉੱਤੇ ਕੋਈ ਕਰਪਸ਼ਨ ਦਾ ਦਾਗ ਨਹੀਂ ਲੱਗਦਾ ਜੀ। ਕੈਪਟਨ ਅਮਰਿੰਦਰ ਸਿੰਘ ਪਿਛਲੇ ਕਾਰਜਕਾਲ ਦੇ ਵਿੱਚ ਚਾਹੇ ਉਹ ਸਿਟੀ ਸੈਂਟਰ ਘੁਟਾਲੇ ਦੀ ਗੱਲ ਕਰ ਲਈਏ, ਬਹੁਤ ਸਾਰੇ ਦੋਸ਼ ਲੱਗਦੇ ਰਹੇ ਆ ਜੀ, ਤੇ ਬਾਦਲ ਸਾਹਿਬ ਉਹਨਾਂ ਦੀ ਰਾਜ ਦੇ ਵਿੱਚ ਇਹਨਾਂ ਨੂੰ ਬਰੀ ਵੀ ਕੀਤਾ ਗਿਆ। ਕਿੱਦਾਂ ਬਰੀ ਕੀਤਾ ਗਿਆ ਉਹ ਪਤਾ ਨਹੀਂ ਜੀ, ਤੇ ਉਦੋਂ ਤਾਂ ਕਿਹਾ ਇਹ ਗਿਆ ਸੀ ਕਿ ਬਹੁਤ ਵੱਡਾ ਇਹ ਸਕੈਂਡਲ ਆ, ਬਾਅਦ ਦੇ ਵਿੱਚ ਫਿਰ ਉਹਦੇ ਬਾਰੇ ਕੋਈ ਬੋਲਿਆ ਵੀ ਹੈ ਨਹੀਂ ਜੀ। ਫਿਰ ਹੁਣ ਦੀ ਅਜੇ ਤੱਕ ਦੇਖਿਆ ਜਾਵੇ ਕੋਈ ਏਡਾ ਵੱਡਾ ਇਹਨਾਂ ਦੇ ਉੱਤੇ ਸਕੈਂਡਲ ਜਾਂ ਜੇ ਆਪਾਂ ਗੱਲ ਕਰੀਏ ਨਹੀਂ ਹੋਇਆ। ਜੇ ਸਕੈਂਡਲ ਹੋਏ ਵੀ ਆ, ਚਾਹੇ ਉਹ ਆਪਾਂ ਵਜੀਫਾ ਕਾਂਡ ਦੀ ਗੱਲ ਕਰ ਲਈਏ, ਧਰਮਸੌਤ ਦੇ ਉੱਤੇ ਬਹੁਤ ਵੱਡੇ ਦੋਸ਼ ਲੱਗੇ ਸੀ, ਪਰ ਉਹਨਾਂ ਨੂੰ ਵੀ ਕਲੀਨ ਚਿੱਟ ਦਵਾ ਦਿੱਤੀ ਗਈ। ਆਪਣੇ ਜਿਹੜੇ ਲੋਕ ਆ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਇਹੀ ਆ ਕਿ ਅਜੇ ਟਾਈਮ ਹੈ 6-7 ਮਹੀਨੇ। ਪਹਿਲਾਂ ਤਾਂ ਹੁਣ ਲੋਕਾਂ ਨੇ ਇਹ ਦੇਖਣਾ ਕਿ ਸਾਨੂੰ ਇਹ ਨਹੀਂ ਪਤਾ ਲੱਗਦਾ ਕਿਹੜਾ ਲੀਡਰ ਕਿੱਧਰ ਆ, ਕਿਉਂਕਿ ਪਹਿਲਾਂ ਇਹ ਵੀ ਗੱਲਾਂ ਹੋਣ ਲੱਗ ਗਈਆਂ ਸੀ ਕਿ ਈਵਨ ਕਿ ਇਹਨਾਂ ਦੇ ਕਾਂਗਰਸੀ ਲੀਡਰ ਕਹਿਣ ਲੱਗ ਗਏ ਸੀ ਕਿ ਨਵਜੋਤ ਸਿੱਧੂ ਉਹ ਤਾਂ ਆਮ ਆਦਮੀ ਪਾਰਟੀ ਦੇ ਸੰਪਰਕ ਦੇ ਵਿੱਚ ਆ। ਉਹਨਾਂ ਨੇ ਚੈਲੰਜ ਕਰ ਦਿੱਤਾ ਜੀ, ਮੈਂ ਦਾਅਵਾ ਕਰਦਾ ਹਾਂ, ਮੈਨੂੰ ਇਹਦੀ ਪ੍ਰੂਫ ਦਿਓ।
ਇਸ ਕਰਕੇ ਅਜੇ ਤੱਕ ਪਤਾ ਨਹੀਂ ਕਿ ਕਿੱਧਰ ਨੂੰ ਊਠ ਨੇ ਕਰਵਟ ਲੈਣੀ ਆ ਤੇ ਕਿਹੜੇ ਬੰਦੇ ਨੇ ਕਿਹੜੀ ਪਾਰਟੀ ਦੇ ਵਿੱਚ ਜਾਣਾ ਹੈ। ਅਜੇ ਆਪਾਂ ਨੂੰ 2-3 ਮਹੀਨੇ ਘੱਟੋ ਘੱਟ ਵੇਟ ਕਰਨੀ ਪੈਣੀ ਇਹਨਾਂ ਦੇ ਵਿੱਚ। ਇਹਨਾਂ ਨੇ ਫਿਰ ਉਸ ਤੋਂ ਬਾਅਦ ਇਹ ਗੱਲ ਹੋਣੀ ਆ ਕਿ ਅਸਲ ਦੇ ਵਿੱਚ ਇਹਨਾਂ ਦੀ ਹੁਣ ਪਲੈਨਿੰਗ ਹੈ ਕੀ ਆ। ਬਿਲਕੁਲ 4.5 ਸਾਲ ਹੋ ਗਏ ਦਲਜੀਤ ਜੀ, 6 ਮਹੀਨੇ ਰਹਿ ਗਏ, ਪਰ ਮੈਨੂੰ ਨਹੀਂ ਲੱਗਦਾ ਕਿ ਜੋ ਕੋਈ 4.5 ਸਾਲਾਂ 'ਚ ਨਹੀਂ ਹੋਇਆ ਉਹ 6 ਮਹੀਨਿਆਂ 'ਚ ਵੀ ਹੋਣ ਵਾਲਾ। ਕਿਉਂਕਿ ਹੁਣ ਤਾਂ ਜਿਸ ਤਰੀਕੇ ਨਾਲ ਜਿਹੜੀ ਕਾਂਗਰਸ ਸਰਕਾਰ ਆਪਣੇ ਕਾਟੋ ਕਲੇਸ਼ 'ਚ ਉਲਝੀ ਪਈ ਆ, ਹੁਣ ਤਾਂ ਬਿਲਕੁਲ ਹੀ ਲੋਕਾਂ ਵੱਲ ਧਿਆਨ ਹੀ ਨਹੀਂ। ਹੁਣ ਆਪਣੀਆਂ ਸੀਟਾਂ ਬਚਾਉਣ ਲਈ ਦਿੱਲੀ ਭੱਜੇ ਫਿਰਦੇ ਆ। ਤੇ ਲੋਕਾਂ ਦੀ ਗੱਲ ਕਰੀਏ ਤਾਂ ਲੋਕਾਂ ਨੂੰ ਇਹ ਵਾਅਦੇ ਫੇਰ ਕਰਨਗੇ, ਫਿਰ ਬਹੁਤ ਵੱਡੀਆਂ ਗੱਲਾਂ, ਜਿੱਦਾਂ ਕਹਿੰਦੇ ਕਿ 17 ਲੱਖ ਨੌਕਰੀਆਂ ਦੇਤੀਆਂ ਤੇ ਕੋਈ ਵਿਚਾਰਾ ਟਾਵਰ ਤੇ ਚੜ੍ਹ ਕੇ ਕਹਿੰਦਾ ਮੈਨੂੰ ਤਾਂ ਮਿਲੀ ਨਹੀਂ। ਉਹ ਜੋ ਹਾਲਾਤ ਉਹ ਪੰਜਾਬ ਦੇ ਸਾਹਮਣੇ, ਮੈਂ ਇੱਥੇ 2 ਨਾਂ ਜ਼ਰੂਰ ਲੈਣੇ ਚਾਹੂੰਗਾ ਦਲਜੀਤ ਜੀ, ਕਿ ਜਿਸ ਤਰੀਕੇ ਨਾਲ ਸਰਕਾਰਾਂ ਕਹਿੰਦੀਆਂ ਅਸੀਂ ਬਹੁਤ ਕੰਮ ਕਰਦੇ। ਪਿੱਛੇ 1-2 ਦਿਨ ਪਹਿਲਾਂ ਇੱਕ ਖਬਰ ਆਈ ਸੀ ਕਿ ਹਰਦੀਪ ਕੌਰ ਇੱਕ ਪੰਜਾਬ ਦੀ ਧੀ ਆ ਜਿਹੜੀ ਕਰਾਟੇ ਦੀ ਪਲੇਅਰ ਆ, ਉਹ ਝੋਨਾ ਲਾ ਰਹੀ ਸੀ। ਤੇ ਇੱਕ ਸੁਨੀਤਾ ਦੇਵੀ ਹਰਿਆਣੇ ਦੀ ਆ, ਉਹ ਵੀ ਬੜੀ ਵੱਡੀ ਪਲੇਅਰ ਆ, ਉਹ ਵੀ ਇਦਾਂ ਉਹਨੂੰ ਮਜ਼ਦੂਰੀ ਕਰਨੀ ਪੈ ਰਹੀ ਆ। ਸੋ ਸਾਡੇ ਜਿਹੜੇ ਨੇਤਾਵਾਂ ਦੀ ਕਾਰਗੁਜ਼ਾਰੀ ਆ ਉਹ ਮੇਰੇ ਖਿਆਲ ਇਹਨਾਂ ਚੀਜ਼ਾਂ ਤੋਂ ਸਾਹਮਣੇ ਆ ਜਾਂਦੀ ਆ। ਦੇਖੋ ਸੁਨੀਤਾ ਦੇਵੀ ਹਰਿਆਣੇ ਦੀ ਆ ਪਲੇਅਰ, ਲੇਬਰ ਕਰ ਰਹੀ ਆ ਜੀ, ਤੇ ਉਹਨੇ 골ਡ ਮੈਡਲਿਸਟ ਆ। ਬਿਲਕੁਲ ਉਹਨੂੰ ਕੁੜੀ ਨੂੰ ਅਜੇ ਤੱਕ ਵਿਚਾਰੀ ਨੂੰ ਲੇਬਰ ਕਰਨੀ ਪੈਂਦੀ। ਹਰਦੀਪ ਕੌਰ ਬੜਾ ਸੋਸ਼ਲ ਮੀਡੀਆ ਦੇ ਉੱਤੇ ਚੱਲਿਆ ਉਹਨਾਂ ਦਾ ਵੀ ਜੀ, ਉਹ ਝੋਨਾ ਲਾ ਰਹੀ ਆ। ਬਿਲਕੁਲ ਇਹ ਤਾਂ 2 ਨਾਂ ਉਹ ਆ ਜਿਹੜੇ ਆ ਗਏ ਖਬਰਾਂ ਦੇ ਵਿੱਚ। ਪਰ ਬਹੁਤ ਸਾਰੇ ਲੋਕ ਇਦਾਂ ਦੇ ਆ ਜਿਹੜੇ ਮੈਡਲ ਜਿੱਤੇ ਹੋਏ ਆ। ਮੈਡਲ ਜਿੱਤਣ ਤੋਂ ਬਾਅਦ ਉਹਨਾਂ ਨੂੰ ਪੁੱਛਿਆ ਹੀ ਨਹੀਂ ਜਾਂਦਾ। ਇਸੇ ਕਰਕੇ ਜਿਹੜੇ ਪੰਜਾਬ ਦੇ ਲੋਕ ਆ, ਜਿੱਥੇ ਕਹਿੰਦੇ ਹੁੰਦੇ ਸੀ ਕਿ ਇੱਥੇ ਦੇ ਜਿਹੜੀ ਖਿਡਾਰੀ ਆ ਮੇਨ ਇੱਥੋਂ ਪੈਦਾ ਹੁੰਦੇ ਸੀ, ਚਾਹੇ ਉਹ ਆਪਾਂ ਹਾਕੀ ਦੀ ਗੱਲ ਕਰ ਲਈਏ, ਚਾਹੇ ਫੁੱਟਬਾਲ ਦੀ ਗੱਲ ਕਰ ਲਈਏ, ਕ੍ਰਿਕਟ ਦੇ ਈਵਨ ਕੇ ਬਹੁਤ ਵੱਡੇ ਪਲੇਅਰ ਇੱਥੋਂ ਹੁੰਦੇ ਸੀ। ਸਾਡੇ ਕਬੱਡੀ ਦੇ ਵਿੱਚ ਵੱਡੇ ਨਾਮ ਹੋਇਆ, ਨੈਸ਼ਨਲ ਲੈਵਲ ਦੀ ਕਬੱਡੀ ਦੇ ਵਿੱਚ, ਕਿਉਂਕਿ ਉੱਥੇ ਪੰਜਾਬ ਸਟਾਈਲ ਨਹੀਂ ਹੁੰਦੀ, ਉੱਥੇ ਨੈਸ਼ਨਲ ਲੈਵਲ ਤੇ ਤੁਹਾਨੂੰ ਪਤਾ, ਤੇ ਉਹਦੇ ਵਿੱਚ ਬਹੁਤ ਵੱਡੇ ਨਾਂ ਜਿਹੜੇ ਹੋਏ ਆ। ਦੌੜਾਂ ਦੇ ਵਿੱਚ, ਐਥਲੈਟਿਕਸ ਦੇ ਵਿੱਚ, ਹੈਮਰ ਥਰੋ ਦੇ ਵਿੱਚ ਬਹੁਤ ਨਾਂ ਸੀ। ਹੁਣ ਕਿੱਥੇ ਚਲੇ ਗਏ? ਕਿਸੇ ਵੇਲੇ ਮਸ਼ਹੂਰ ਸੀ ਪਟਿਆਲੇ ਵਾਲਾ ਕਾਲਜ, ਕਿ ਇੱਥੇ ਸਾਰੇ ਦੇਸ਼ ਤੋਂ ਲੋਕ ਆਉਂਦੇ ਹੁੰਦੇ ਸੀ ਖਿਡਾਰੀ, ਤੇ ਸਾਡੇ ਜਿਹੜੇ ਹੁਣ ਇੱਥੇ ਪੈਦਾ ਹੀ ਨਹੀਂ ਹੋ ਰਹੇ। ਉਹਦਾ ਕਾਰਨ ਇਹ ਹੋਇਆ ਕਿ ਜਿਹੜੇ ਖਿਡਾਰੀ ਸਾਡੇ ਹੈਗੇ ਵੀ ਆ ਉਹਨਾਂ ਦੀ ਪੁੱਛ ਪੜਤਾਲ ਨਹੀਂ ਹੁੰਦੀ, ਜਾਂ ਜਿਹੜੇ ਜਿਨ੍ਹਾਂ ਦੀ ਥੋੜੀ ਬਹੁਤੀ ਪਹੁੰਚ ਹੈਗੀ ਆ ਉਹਨਾਂ ਨੂੰ ਅੱਗੇ ਕਰ ਦਿੱਤਾ ਜਾਂਦਾ। ਤੇ ਨੌਕਰੀਆਂ ਤੁਹਾਨੂੰ ਪਤਾ ਹੀ ਆ, ਨੌਕਰੀਆਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਜਿਨ੍ਹਾਂ ਦਾ ਅੱਜ ਕੱਲ੍ਹ ਦਾਅਵਾ ਆ, ਬਾਕੀ ਤਾਂ ਰਹਿ ਗਿਆ। ਇਹ ਤਾਂ ਸਿਰਫ ਇੱਕ ਸਪੋਰਟਸ ਕੈਟੇਗਰੀ ਦੇ ਵਿੱਚ ਆ। ਦੂਜੇ ਤੁਸੀਂ ਉਹ ਲੋਕਾਂ ਦੀ ਵੀ ਤੁਸੀਂ ਵੀਡੀਓ ਦੇਖ ਸਕਦੇ ਆ, ਖਬਰਾਂ ਦੇਖ ਸਕਦੇ ਆ, ਜਿਹੜੇ ਬੰਦੇ ਪੜ੍ਹੇ ਲਿਖੇ ਆ, ਡਬਲ MA ਕੀਤੀਆਂ, ਜਿਨ੍ਹਾਂ ਨੇ ਨੈਟ ਕਲੀਅਰ ਕੀਤਾ ਆ, B.Ed ਕਲੀਅਰ ਕੀਤਾ ਆ, ਤੇ ਉਹ ਬੰਦੇ ਝੋਨਾ ਲਾ ਰਹੇ। ਉਹ ਕਹਿੰਦੇ ਕਿ ਜਦੋਂ ਅਸੀਂ ਪੜ੍ਹਾਉਣ ਜਾਂਦੇ ਆ ਸਾਨੂੰ ਉੱਥੇ 3000-3500 ਰੁਪਇਆ ਦਿੱਤਾ ਜਾਂਦਾ, ਭਾਵੇਂ ਕਿ ਇਹ ਕਿਹਾ ਜਾਂਦਾ ਜੀ 12000 ਜਾਂ 13000 ਇਹਨਾਂ ਦੇ ਅਕਾਊਂਟ ਵਿੱਚ ਪਾਓ। ਉਹਨਾਂ ਦੇ ਕੀ ਕਰਦੇ ਆ ਕਿ ਅਕਾਊਂਟ ਵਿੱਚ 12-13 ਹੀ ਪੈਂਦਾ ਜਾਂ 15 ਹੀ ਪੈਂਦਾ, ਬਾਅਦ ਦੇ ਵਿੱਚ ਕੈਸ਼ ਉਹਨਾਂ ਤੋਂ ਵਾਪਸ ਲੈ ਲਿਆ ਜਾਂਦਾ। ਤੇ ਉਹ ਤੋਂ ਉਹਨਾਂ ਨੂੰ ਕਹਿੰਦੇ ਵੀ ਸਾਨੂੰ 3500, 4000 ਜਾਂ 5000 ਰੁਪਇਆ, ਵੀ ਅਸੀਂ ਜਿਹੜਾ ਇੱਥੇ ਦਿਹਾੜੀਆਂ ਕਰਕੇ ਉਦੋਂ ਜ਼ਿਆਦਾ ਕਮਾ ਲੈਂਦੇ ਆ। ਬਹੁਤ ਸਾਰੇ ਤੁਸੀਂ ਇਦਾਂ ਦੀਆਂ ਵੀਡੀਓਜ਼ ਦੇਖੋਗੇ, ਬਹੁਤ ਜ਼ਿਆਦਾ ਮਾੜਾ ਹਾਲ ਹੋ ਗਿਆ ਕਿ ਜਿਹੜੀ ਉੱਥੇ ਪ੍ਰਤਿਭਾ ਆ। ਹੁਣ ਆਪਾਂ ਬ੍ਰੇਨ ਡਰੇਨ ਦੀ ਗੱਲ ਕਰਦੇ ਹਾਂ। ਬ੍ਰੇਨ ਡਰੇਨ ਕੀ ਆ ਕਿ ਜਿਹੜਾ ਦਿਮਾਗੀ ਨੌਜਵਾਨ ਵਰ ਗਿਆ, ਉਹਨੂੰ ਤਾਂ ਅਸੀਂ ਬ੍ਰੇਨ ਡਰੇਨ ਕੀ ਕਰੀ ਜਾਂਦੇ ਆ ਕਿ ਬਾਹਰ ਭੇਜੀ ਜਾਂਦੇ ਆ। ਸਾਰੇ ਕਿਉਂ ਆਉਂਦੇ ਆ? ਇਸੇ ਕਰਕੇ ਆਉਂਦੇ ਆ। ਦਲਜੀਤ ਜੀ ਤੁਸੀਂ ਬ੍ਰੇਨ ਡਰੇਨ ਦੀ ਗੱਲ ਕੀਤੀ, ਤੁਸੀਂ ਗੱਲ ਕੀਤੀ ਕਿ ਜਿਹੜੇ ਵੱਡੇ ਨਾਂ ਸੀਗੇ ਖਿਡਾਰੀਆਂ ਦੇ, ਉਹ ਕਿੱਧਰ ਗਏ? ਇੱਥੇ 2-4 ਨਾਮ ਵੱਡੇ ਮੈਂ ਵੀ ਲੈਣੇ ਚਾਹੂੰਗਾ। ਸਭ ਤੋਂ ਪਹਿਲਾਂ ਤਾਂ ਇੱਕ ਨਾਮ ਹੁਣ ਚਰਚਾ 'ਚ ਇਸ ਵੇਲੇ ਖਬਰਾਂ 'ਚ ਹੈਗਾ, ਉਹ ਹੈਗਾ ਜੈਪਾਲ ਭੁੱਲਰ ਦਾ, ਕਿ ਇੱਕ ਨਾਂ ਹੈਗਾ ਵਿੱਕੀ ਗੌਂਡਰ ਦਾ, ਗਾਂਧੀ ਦਾ। ਇਹ ਜਿੰਨੇ ਵੀ ਨਾਂ ਆ ਇਹ ਖਿਡਾਰੀ ਸੀ, ਨੈਸ਼ਨਲ ਲੈਵਲ ਦੇ ਖਿਡਾਰੀ ਸੀ, ਬਹੁਤ ਵਧੀਆ। ਕੋਈ ਕਬੱਡੀ ਦਾ ਖਿਡਾਰੀ ਸੀ, ਕੋਈ ਸੌਕਰ ਦਾ, ਕੋਈ ਨੈਸ਼ਨਲ ਥਰੋ ਦਾ ਖਿਡਾਰੀ ਸੀਗਾ, ਹੈਮਰ ਥਰੋ ਦਾ ਖਿਡਾਰੀ ਸੀ ਜੈਪਾਲ ਭੁੱਲਰ ਹੋਣੀ। ਤੇ ਇਹ ਜੋ ਇਹਦੇ ਨਾਲ ਹੋਇਆ, ਜਾਂ ਜਿੱਧਰ ਨੂੰ ਇਹ ਚਲੇ ਗਏ, ਗੈਂਗਸਟਰ ਬਣ ਗਏ, ਜਿਸ ਤਰੀਕੇ ਨਾਲ ਇਹ ਜੁਰਮ ਦੀ ਦੁਨੀਆ 'ਚ ਮੇਰੇ ਖਿਆਲ ਉਹੀ ਨਾਮ ਚਮਕਾਉਣ ਵੱਲ ਹੋ ਗਏ। ਕਿੱਧਰ ਨੂੰ ਕਿਹੜੇ ਕੁਰਾਹੇ ਪੈ ਗਏ ਜਿਹੜੀ ਨੌਜਵਾਨੀ ਸਾਡੀ ਪੰਜਾਬ ਦੀ। ਉਹ ਮੇਰੇ ਖਿਆਲ ਉਹਦਾ ਵੱਡਾ ਕਾਰਨ ਇੱਕ ਇਹ ਵੀ ਆ ਕਿ ਸਾਡੇ ਜਿਹੜੇ ਖਿਡਾਰੀ ਆ ਉਹਨਾਂ ਨੂੰ, ਉਹਨਾਂ ਦੀ ਜਿਹੜੀ ਪੁੱਛ ਪੜਤਾਲ ਆ, ਜਾਂ ਉਹਨਾਂ ਨੂੰ ਅੱਗੇ ਜਿਹੜਾ ਭਵਿੱਖ ਆ ਉਹ ਜਿਹੜਾ ਉਹਨਾਂ ਹਨੇਰੇ 'ਚ ਦਿਸਦਾ। ਦੇਖੋ ਇੱਕ ਲੈਸਨ ਹੁੰਦਾ ਸਪੋਰਟਸਮੈਨਸ਼ਿਪ, ਇੱਕ ਸਪੋਰਟਸ ਆ, ਤੁਸੀਂ ਖੇਡਣਾ ਆ ਜੀ, ਪਰ ਇੱਕ ਸਪੋਰਟਸਮੈਨਸ਼ਿਪ ਆ ਜਿਹੜੀ ਕਿ ਖੇਡ ਭਾਵਨਾ, ਜਿਹਦਾ ਪੰਜਾਬੀ ਮੀਨਿੰਗ ਜੀ, ਇਹ ਸਾਨੂੰ ਸਪੋਰਟਸ ਤਾਂ ਸਿਖਾ ਦਿੱਤੀ ਜਾਂਦੀ ਆ ਪਰ ਖੇਡ ਭਾਵਨਾ ਨਹੀਂ ਸਿਖਾਈ ਜਾਂਦੀ ਜੀ। ਅਸੀਂ ਪਿੰਡਾਂ ਦੇ ਸਕੂਲਾਂ ਦੇ ਵਿੱਚ ਪੜ੍ਹੇ ਆ, ਅਸੀਂ ਕੰਪੀਟੀਸ਼ਨ ਕਰਨ ਜਾਂਦੇ ਹੁੰਦੇ ਸੀ, ਅਸੀਂ ਉੱਥੋਂ ਹੀ ਠੱਗੀ ਮਾਰਨੀ ਸਿੱਖ ਲਈ ਸਪੋਰਟਸ ਦੇ ਵਿੱਚ ਜੀ। ਉੱਥੇ ਅਸੀਂ ਗਲਤ ਉਮਰਾਂ ਬਦਲ ਕੇ ਇਹ ਗੱਲ ਨੂੰ ਡਿਕਲਾਈ ਨਹੀਂ ਕੀਤਾ ਜਾਂਦਾ। ਮੈਂ ਆਪਣੀ ਏਜ ਦੇ ਵਿੱਚ ਇਹ ਗੱਲ ਕਰਦਾ, ਹੁਣ ਦਾ ਤਾਂ ਮੈਨੂੰ ਪਤਾ ਨਹੀਂ ਕਿ ਇਹ ਉਸ ਵੇਲੇ ਕੀ ਹੁੰਦਾ ਸੀ ਕਿ
ਜਿਹੜੀ ਉਮਰਾਂ ਬਦਲ ਦਿੱਤੀਆਂ ਜਾਂਦੀਆਂ ਸੀ ਬੱਚਿਆਂ ਦੀਆਂ, ਕਿਸੇ ਹੋਰ ਦੇ ਨਾਂ ਦੇ ਉੱਤੇ ਬੱਚਾ ਖਿਲਾ ਦਿੱਤਾ ਜਾਂਦਾ ਸੀ। ਉੱਥੇ ਸਪੋਰਟਸ ਭਾਵਨਾ ਰਹਿੰਦੀ ਨਹੀਂ ਹੁੰਦੀ ਸੀ। ਸਾਨੂੰ ਪ੍ਰਾਇਮਰੀ ਸਕੂਲ ਦੇ ਵਿੱਚ ਕਰਪਟ ਬਣਾ ਦਿੱਤਾ ਜਾਂਦਾ ਸੀ। ਉੱਥੇ ਬੱਚੇ ਜਦੋਂ ਖੇਡ ਕੇ ਆਉਣੇ ਉਹਨਾਂ ਨੂੰ ਲੱਗਣਾ ਵੀ ਇਹ ਸ਼ਾਇਦ ਇਹੀ ਸਿਸਟਮ ਹੈ ਸਾਰੀ ਦੁਨੀਆ ਦੇ ਵਿੱਚ। ਉਹਨਾਂ ਨੂੰ ਇਹ ਭੁੱਲ ਜਾਂਦਾ ਸੀ ਕਿ ਇੱਥੋਂ ਤਾਂ ਤੁਸੀਂ ਇਹ ਜਿੱਤ ਸਕਦੇ ਹੋ, ਪਰ ਅੱਗੇ ਜਾ ਕੇ ਪੋਲ ਖੁੱਲਣੀ ਆ, ਇਹ ਸਦਾ ਨਹੀਂ ਚੱਲਣਾ। ਪਰ ਉਹ ਜਿਹੜੇ ਟੀਚਰ ਆ ਉਹ ਆਪਣੀਆਂ ਕਹਿ ਲਓ ਕਿ ਆਪਣੀਆਂ ਫੀਤੀਆਂ ਲਗਵਾਉਣ ਦੇ ਲਈ ਉਹ ਇਦਾਂ ਦੇ ਘਾਲੇ ਮਾਲੇ ਕਰਦੇ ਰਹਿੰਦੇ ਹੁੰਦੇ ਸੀ। ਹੁਣ ਇਹ ਜਿਹੜਾ ਵਿੱਕੀ ਗੌਂਡਰ ਦੀ ਤੁਸੀਂ ਗੱਲ ਕੀਤੀ ਆ, ਜੈਪਾਲ ਭੁੱਲਰ ਪਿਛਲੇ ਹਫ਼ਤੇ ਇਨਕਾਊਂਟਰ ਵਿੱਕੀ ਗੌਂਡਰ ਦਾ ਵੀ ਹੋਇਆ, ਜਸਪ੍ਰੀਤ ਦਾ ਵੀ ਹੋਇਆ, ਰੁਪਿੰਦਰ ਗਾਂਧੀ, ਜਿੰਨੇ ਵੀ ਜਿਹੜੇ ਗੈਂਗਸਟਰ ਸੀ, ਨਾਮਵਰ ਗੈਂਗਸਟਰ, ਇਹਨਾਂ ਸਾਰਿਆਂ ਦਾ, ਕਿਉਂਕਿ ਇਹ ਜਿਹੜਾ ਜੁਰਮ ਦਾ ਰਾਹ ਆ ਇਹਦਾ ਮੇਰੇ ਖਿਆਲ ਅੰਤ ਇੱਥੇ ਜਾ ਕੇ ਹੀ ਹੁੰਦਾ ਆ। ਤੇ ਦੂਜਾ ਹੈ ਵੀ ਇਹਨਾਂ ਦਾ ਪਿਛੋਕੜ ਜੁੜਦਾ ਆ ਸਪੋਰਟਸ ਕਾਲਜ ਜਲੰਧਰ ਦੇ ਨਾਲ। ਜਦੋਂ ਸਪੋਰਟਸ ਕਾਲਜ ਜਲੰਧਰ ਦੀ ਗੱਲ ਹੁੰਦੀ ਆ ਕਿ ਉੱਥੇ ਜਾ ਕੇ ਤੁਸੀਂ ਕੀ ਕੀਤਾ, ਸਰਕਾਰਾਂ ਨੇ ਕੀ ਉੱਥੇ ਐਕਸ਼ਨ ਲਿਆ, ਉਹਦੇ ਬਾਰੇ ਕੀ ਰਿਪੋਰਟਸ ਬਣੀਆਂ, ਕੀ ਐਕਸ਼ਨ ਲਿਆ ਕਿ ਅੱਗੇ ਤੋਂ ਇਦਾਂ ਦੇ ਬੱਚੇ ਨਾ ਪੈਦਾ ਹੋਣ। ਹੁਣ ਹੈਮਰ ਥਰੋ ਦਾ ਨੈਸ਼ਨਲ ਲੈਵਲ ਦਾ ਖਿਡਾਰੀ ਸੀ ਜੈਪਾਲ ਭੁੱਲਰ, ਹੁਣ ਉਹਨੂੰ ਕੀ ਹੋ ਗਿਆ ਕਿ ਉਹ ਅਗਵਾ ਕਰ ਲੈਂਦਾ ਇੱਕ ਬੱਚਾ 7 ਸਾਲ ਦਾ, ਜਿਹੜਾ ਫਿਰ ਉਸ ਤੋਂ ਬਾਅਦ ਉਹ ਫਰੌਤੀਆਂ ਮੰਗਣ ਲੱਗ ਜਾਂਦਾ। ਈਵਨ ਕਿ 1.5 ਕਰੋੜ ਦੀ ਬਨੂੜ ਲਾਗੇ ਬੈਨ ਲੁੱਟੀ ਗਈ ਸੀ ਬੈਂਕ ਦੀ, ਉਹਦੇ ਵਿੱਚ ਵੀ ਇਹਦਾ ਨਾਮ ਆਉਂਦਾ ਸੀ। ਫਿਰ ਇਹਨੇ ਇੱਕ ਜਿਹੜਾ ਗੈਂਗਸਟਰ ਸੀ ਉਹ ਵੀ ਰੁਪਿੰਦਰ, ਉਹ ਉੱਥੇ ਮਾਰਿਆ ਇਹਨੇ ਪਰਵਾਣੂ ਦੇ ਕੋਲ। ਇੰਨੇ ਜ਼ਿਆਦਾ ਕ੍ਰਾਈਮ ਕਿੱਧਰ ਨੂੰ ਹੋ ਗਿਆ। ਜਿਹੜਾ ਬੰਦਾ ਨੈਸ਼ਨਲ ਲੈਵਲ ਦਾ ਖਿਡਾਰੀ ਸੀ, ਉਹਦਾ ਕਾਰਨ ਇਹ ਸੀ ਕਿ ਅਸੀਂ ਉਹਨੂੰ ਸਪੋਰਟਸਮੈਨਸ਼ਿਪ ਨਹੀਂ ਦੇ ਪਾਏ। ਦੂਜਾ ਹੈ ਕਿ ਅਸੀਂ ਇਕਨੋਮਿਕਲੀ ਉਹਨੂੰ ਸਿੱਟੇ ਨਹੀਂ ਕਰ ਪਾਏ, ਕਿਉਂਕਿ ਜਿਹੜਾ ਖਿਡਾਰੀ ਆ ਉਹਦੀਆਂ ਲੋੜਾਂ ਵੱਧ ਜਾਂਦੀਆਂ, ਉਹਦੀ ਖੁਰਾਕ ਵੀ ਵੱਧ ਜਾਂਦੀ ਆ, ਪਰ ਉਹਨੂੰ ਕੋਈ ਇਦਾਂ ਦਾ ਅਸੀਂ ਵਜੀਫਾ ਜਾਂ ਕੁਛ ਇਦਾਂ ਦੀ ਚੀਜ਼ ਅਸੀਂ ਦੇ ਹੀ ਨਹੀਂ ਪਾਏ। ਉਹ ਫਿਰ ਨਾਲ ਦੇ ਖਿਡਾਰੀਆਂ ਵੱਲ ਨੂੰ ਦੇਖਦਾ ਹੈ ਜਿਹੜੇ ਪਹਿਲਾਂ ਇਸ ਜੁਰਮ ਦੀ ਦੁਨੀਆ ਦੇ ਵਿੱਚ ਆ। ਦੂਜਾ ਹੈ ਕਿ ਪੋਲੀਟੀਕਲ ਜਿਹੜੇ ਲੋਕ ਆ ਉਹ ਵੀ ਸਰਪ੍ਰਸਤੀ ਦਿੰਦੇ ਆ, ਉਹ ਆਪਣੇ ਕਬਜ਼ੇ ਕਢਾਉਣ ਦੇ ਲਈ ਜਾਂ ਆਪਣੇ ਕੰਮ ਕਰਾਉਣ ਦੇ ਲਈ ਨਜਾਇਜ਼ ਉਹ ਇਹਨਾਂ ਸਪੋਰਟਸ ਕਾਲਜ ਦੇ ਜਿਹੜੇ ਖਿਡਾਰੀ ਆ, ਜਿਹੜੇ ਵਧੀਆ ਡੀ ਡੋਲ ਵਾਲੇ ਆ, ਤਾਂ ਕਿ ਲੋਕਾਂ ਦੇ ਵਿੱਚ ਵਧੀਆ ਪ੍ਰਭਾਵ ਪਾਇਆ ਜਾ ਸਕੇ, ਉਹਨਾਂ ਨੂੰ ਕੰਮ ਲੈਂਦੇ ਆ। ਇਹ ਬਹੁਤ ਵੱਡਾ ਕਾਰਨ ਹੈ ਦਲਜੀਤ ਜੀ, ਕਿਉਂਕਿ ਅੱਜ ਕੱਲ੍ਹ ਜੇ ਆਪਾਂ ਫਿਲਮ ਜਗਤ ਦੀ ਗੱਲ ਕਰੀਏ, ਫਿਲਮੀ ਦੁਨੀਆ ਦੇ ਵਿੱਚ ਫਿਲਮਾਂ ਬਣਦੀਆਂ, ਹੁਣ ਰੁਪਿੰਦਰ ਗਾਂਧੀ ਤੇ ਵੀ ਫਿਲਮ ਬਣੀ, ਉਹਦੇ ਵਿੱਚ ਦਿਖਾਇਆ ਗਿਆ, ਸਾਨੂੰ ਨਹੀਂ ਪਤਾ ਉਹ ਕਿੰਨਾ ਸੱਚਾਈ ਦੇ ਨੇੜੇ ਆ ਜਾਂ ਕੀ, ਪਰ ਹਰੇਕ ਫਿਲਮ ਦੇ ਵਿੱਚ ਮੇਰੇ ਖਿਆਲ ਇੱਕ ਚੀਜ਼ ਕਾਮਨ ਹੁੰਦੀ ਕਿ ਜਦੋਂ ਵੀ ਕੋਈ ਨਾਮ ਉੱਭਰਦਾ ਆ ਤੇ ਉਹਦੇ ਨਾਲ ਕਿਤੇ ਨਾ ਕਿਤੇ ਪੋਲੀਟੀਕਲ ਸਰਪ੍ਰਸਤੀ ਉਹਦੇ ਸਿਰ ਦੇ ਉੱਤੇ ਹੱਥ ਰੱਖ ਦਿੱਤਾ ਜਾਂਦਾ ਤੇ ਉਹਨੂੰ ਇੱਕ ਤਰੀਕੇ ਨਾਲ ਖੁੱਲ੍ਹੇਆਮ ਛੱਡ ਦਿੱਤਾ ਜਾਂਦਾ ਕਿ ਤੂੰ ਜਾ ਤੇ ਆਹ ਜੁਰਮ ਕਰ। ਉਹ ਇੱਕ ਬਹੁਤ ਵੱਡਾ ਕਾਰਨ ਹੈ। ਮੇਰੇ ਖਿਆਲ ਇਹਨਾਂ ਸਾਰਿਆਂ ਨਾਲ ਅਸੀਂ ਕਿਸੇ ਤੇ ਇਲਜ਼ਾਮ ਨਹੀਂ ਲਾ ਰਹੇ, ਪਰ ਇਹ ਇੱਕ ਬਹੁਤ ਵੱਡਾ ਕਾਮਨ ਫੈਕਟਰ ਹੈ। ਦੇਖੋ ਪੁਰਾਣੇ ਜਿੰਨੇ ਵੀ ਇਹ ਗੈਂਗਸਟਰ ਇਹਨਾਂ ਦੇ ਕੱਢ ਕੇ ਦੇਖ ਲਓ, ਕਿਤੇ ਨਾ ਕਿਤੇ ਤਾਰਾਂ ਜ਼ਰੂਰ ਜੁੜੀਆਂ ਹੋਣੀਆਂ ਇਸੇ ਕਰਕੇ, ਪਰ ਨਜਾਇਜ਼ ਤੌਰ ਦੇ ਉੱਤੇ ਫਿਰ ਇਹਨਾਂ ਨੂੰ ਮਾਰਿਆ ਜਾਂਦਾ। ਹੁਣ ਜੈਪਾਲ ਭੁੱਲਰ ਦੀ ਅੱਜ ਦੁਬਾਰਾ ਤੋਂ ਪੋਸਟਮਾਰਟਮ ਰਿਪੋਰਟ ਹੋਈ ਆ, ਜਿਹਦੇ ਵਿੱਚ ਡਾਕਟਰਾਂ ਨੇ ਇਹ ਦਿੱਤਾ ਹੈ ਕਿ 22 ਸੱਟਾਂ ਜ਼ਰੂਰ ਲੱਗੀਆਂ ਇਹਦੇ, ਪਰ ਇਹਦੇ ਵਿੱਚ ਉਹਦੇ ਉੱਤੇ ਤਸ਼ੱਦਦ ਨਹੀਂ ਹੋਇਆ। ਕਿਉਂਕਿ ਜ਼ਿਆਦਾਤਰ ਤੁਸੀਂ ਫਿਲਮਾਂ ਦੇ ਵਿੱਚ ਵੀ ਦੇਖਿਆ ਹੋਣਾ, ਇਹ ਰਿਐਲਿਟੀ ਦੇ ਵਿੱਚ ਆ, ਫਿਲਮਾਂ ਵੀ ਸਾਡਾ ਦਰਪਣ ਹੁੰਦੀਆਂ। ਹੁਣ ਕੀ ਕਰਦੀ ਆ ਕਿ ਪੁਲਿਸ ਜਦੋਂ ਫੜ ਵੀ ਲੈਂਦੀ ਆ ਜਿਹਨੂੰ ਮਾਰਨਾ, ਕਿਉਂਕਿ ਇਹਨੇ 2 ASI ਮਾਰ ਦਿੱਤੇ। ਪੁਲਿਸ ਪਹਿਲਾਂ ਜਦੋਂ ਇੰਨੇ ਕ੍ਰਾਈਮ ਕੀਤੇ ਆ ਉਦੋਂ ਤੱਕ ਇਹ ਫਰਾਰ ਹੀ ਰਿਹਾ, ਪਤਾ ਨਹੀਂ ਕਿਉਂ ਫਰਾਰ ਰਿਹਾ। ਜਦੋਂ ਪੁਲਿਸ ਦੇ ਹੀ ASI 2 ਮਾਰ ਦਿੱਤੇ, ਉਸ ਵੇਲੇ ਇੱਕਦਮ ਹੀ ਇਹਨੂੰ ਲੱਭਿਆ ਕਿੱਥੋਂ ਗਿਆ, ਕਲਕੱਤੇ ਤੋਂ। ਉਦੋਂ ਕਲਕੱਤੇ ਤੱਕ ਵੀ ਐਨ ਲੱਭ ਲਿਆ। ਤੇ ਜਦੋਂ ਜਿਹੜੇ ਅੱਜ ਫਰਾਰ ਆ ਉਹ ਚਾਹੇ ਜਲੰਧਰ ਦੇ ਨਾਲ ਦੇ ਕਿਸੇ ਪਿੰਡ 'ਚ ਰਹਿੰਦੇ ਹੋਣ, ਕਿਸੇ ਨੂੰ ਪੁੱਛਣਾ ਹੀ ਨਹੀਂ, ਕਿਸੇ ਨੇ ਕੋਈ ਗੱਲ ਨਹੀਂ ਇਹਦੇ ਬਾਰੇ ਕਰਨੀ। ਇਸ ਕਰਕੇ ਪੁਲਿਸ ਵੀ ਉਸ ਤਰੀਕੇ ਦੇ ਨਾਲ ਇਹ ਕੰਮ ਕਰਦੀ ਆ ਵੀ ਸਾਨੂੰ ਹੀ ਹੁਣ ਖਤਰਾ ਪੈ ਗਿਆ। 2 ASI ਮਾਰੇ ਗਏ, ਉਸ ਤੋਂ ਬਾਅਦ ਇਹਨੂੰ ਉੱਥੇ ਜਾ ਕੇ ਮਾਰਿਆ ਗਿਆ। ਜਦੋਂ ਲਾਸ਼ ਦਾ ਸੰਸਕਾਰ ਕਰਨ ਲੱਗੇ ਤੇ ਉਹਦੇ ਪਿਤਾ ਜੀ ਦਾ ਇਹ ਕਹਿਣਾ ਆ ਵੀ ਉਹਦੀਆਂ ਪਸਲੀਆਂ ਟੁੱਟੀਆਂ ਹੋਈਆਂ ਸੀ, ਬਾਹਾਂ ਟੁੱਟੀਆਂ ਹੋਈਆਂ ਸੀ, ਸੱਟਾਂ ਦੇ ਨਿਸ਼ਾਨ ਸੀ, ਵੀ ਇਹਨੂੰ ਪਹਿਲਾਂ ਤਸ਼ੱਦਦ ਕੀਤਾ ਗਿਆ, ਫਿਰ ਉਸ ਤੋਂ ਬਾਅਦ ਫੜਨ ਦੀ ਬਜਾਏ ਫਿਰ ਇਹਨੂੰ ਮਾਰਿਆ ਗਿਆ। ਕਿਉਂਕਿ ਪਹਿਲਾਂ ਇਦਾਂ ਦੇ ਕੰਮ ਬਹੁਤ ਹੁੰਦੇ ਰਹੇ। ਚਲੋ ਇਹ ਤਾਂ ਗੈਂਗਸਟਰ ਦੀ ਗੱਲ ਆਪਾਂ ਕਰਦੇ ਆ, 1992 ਤੋਂ ਪਹਿਲਾਂ ਜਿੰਨਾ ਆਪਣਾ ਕਾਲਾ ਦੌਰ ਚੱਲਿਆ ਉਹਦੇ ਵਿੱਚ ਨੌਜਵਾਨਾਂ ਨੂੰ ਇੱਦਾਂ ਫੜਿਆ ਜਾਂਦਾ ਸੀ, ਤਸ਼ੱਦਦ ਕੀਤਾ ਜਾਂਦਾ ਸੀ, ਤਸ਼ੱਦਦ ਬਾਅਦ ਦੇ ਵਿੱਚ ਮਾਰ ਦਿੱਤਾ ਜਾਂਦਾ ਸੀ। ਮਲਤਾਨੀ ਵਾਲਾ ਕੇਸ ਤੁਸੀਂ ਦੇਖ ਲਓ, ਅੱਜ ਵੀ ਇੰਨਾ ਜ਼ਿਆਦਾ ਖਬਰਾਂ ਦੇ ਵਿੱਚ ਆ। ਹੁਣ ਉਹਦੇ ਵਿੱਚ ਅੱਜ ਫਿਰ ਪੋਸਟਮਾਰਟਮ ਹੋਈ ਆ, ਕਿਉਂਕਿ ਅਦਾਲਤ ਦੇ ਹੁਕਮ ਸੀਗੇ। ਹੁਣ ਅੱਜ ਉਸ ਰਿਪੋਰਟ ਦੇ ਵਿੱਚ ਕਹਿੰਦਾ ਜੀ ਸੱਟਾਂ ਲੱਗੀਆਂ ਹੋਈਆਂ, ਪਰ ਇਹਦੇ ਉੱਤੇ ਤਸ਼ੱਦਦ ਨਹੀਂ ਹੋਇਆ। ਪਰ ਹੁਣ ਉਹ ਪਿਤਾ ਨੇ ਇਹ ਬਿਆਨ ਦਿੱਤਾ ਕਿ ਜੇ ਤਸ਼ੱਦਦ ਨਹੀਂ ਹੋਇਆ ਵੀ ਉਹ ਸੱਟਾਂ ਕਿੱਥੋਂ ਲੱਗ ਗਈਆਂ, ਜਿਹੜੇ ਡਾਕਟਰਾਂ ਨੇ ਕੀਤਾ। ਕਿਉਂਕਿ ਜਦੋਂ ਪੋਸਟਮਾਰਟਮ ਹੋਇਆ ਆਪਾਂ ਸਵਾਲ ਨਹੀਂ ਕਰਦੇ, ਉਹਦੇ ਵੀ ਥੋੜੇ ਜਿਹੇ ਬਿਆਨ ਆ। ਇੱਕ ਪਿਤਾ ਆ, ਉਹ ਵੀ ਆਪ ਵੀ ਪੁਲਿਸ ਦੇ ਵਿੱਚੋਂ ਰਿਟਾਇਰਡ ਹੋਏ ਆ, ਉਹਨਾਂ ਨੂੰ ਪਤਾ ਆ, ਜਿਹੜਾ ਪੁਲਿਸ ਦੇ ਵਿੱਚੋਂ ਆਪ ਰਿਟਾਇਰਡ ਹੈ ਇੰਸਪੈਕਟਰ ਦੇ ਤੌਰ ਦੇ ਉੱਤੇ, ਉਹਨੂੰ ਪਤਾ ਆ ਕਿ ਪੰਜਾਬ ਪੁਲਿਸ ਕਿੱਦਾਂ ਕੰਮ ਕਰਦੀ ਆ। ਇਸ ਕਰਕੇ ਮੈਂ ਉਹਨਾਂ ਲੋਕਾਂ ਨੂੰ, ਪੰਜਾਬ ਪੁਲਿਸ ਦੇ ਵਿੱਚ ਵੀ ਲੋਕ ਜਿਹੜੇ ਇਦਾਂ ਦੇ ਗੰਦੇ ਆਂਡੇ ਹੈਗੇ ਆ, ਉਹਨਾਂ ਨੂੰ ਇਹ ਜ਼ਰੂਰ ਦੇਖਣਾ ਚਾਹੀਦਾ ਆ ਕਿ ਸਾਡੇ ਬੱਚੇ ਵੀ ਕੱਲ੍ਹ ਨੂੰ ਹੋ ਸਕਦੇ ਆ।
ਕਿਉਂਕਿ ਜਦੋਂ ਤੁਸੀਂ ਸਰਪ੍ਰਸਤੀ ਤੁਸੀਂ ਕੁਛ ਨਜਾਇਜ਼ ਕਰਦੇ ਆ, ਤੁਹਾਡੇ ਬੱਚੇ ਤੁਹਾਨੂੰ ਦੇਖਦੇ ਆ ਜੀ। ਅੱਜ ਤੁਸੀਂ ਬਹੁਤ ਚੜਾਈ ਦੇ ਵਿੱਚ ਆ, ਫਿਰ ਬੱਚੇ ਤੁਹਾਨੂੰ ਦੇਖਦੇ ਮੈਂ ਵੀ ਇਦਾਂ ਦਾ ਕਿਉਂ ਨਹੀਂ ਜੀ। ਕਈ ਵਾਰੀ ਤੁਹਾਨੂੰ ਘਰ ਦੇ ਵਿੱਚੋਂ ਹੀ ਇਹ ਗੁੜਤੀ ਮਿਲ ਜਾਂਦੀ ਜੀ। ਹੁਣ ਉਹਨਾਂ ਨੇ ਕਾਰਗੁਜ਼ਾਰੀ ਦੇ ਉੱਤੇ ਫੇਰ ਇੱਕ ਵਾਰੀ ਸਵਾਲ ਉਠਾ ਦਿੱਤੇ ਆ, ਪਰ ਹੁਣ ਦੇਖਦੇ ਆ ਕਿ ਇਹਦਾ ਕੀ ਹੁਣ ਕਨਕਲੂਜਨ ਨਿਕਲਦਾ। ਰੌਲਾ ਦਲਜੀਤ ਜੀ ਇਹੀ ਆ ਨਾ ਕਿ ਸਭ ਕੁਝ ਇੱਕ ਪੋਲੀਟੀਕਲ ਗੇਨਸ ਲਈ ਜਾਂ ਆਪੋ ਆਪਣੇ ਮਤਲਬ ਲਈ ਕੀਤਾ ਜਾਂਦਾ ਆ। ਜਦੋਂ ਇੱਕ ਖਿਡਾਰੀ ਉੱਭਰਦਾ ਜਾਂ ਉਹਨੂੰ ਆਪਣਾ ਭਵਿੱਖ ਕਿਸੇ ਬੰਨੇ ਲੱਗਦਾ ਨਹੀਂ ਦਿਸਦਾ, ਜਦੋਂ ਉਹਨੂੰ ਅਗਲੇ ਬੰਨੇ ਚਾਨਣ ਦੀ ਜਗ੍ਹਾ ਹਨੇਰਾ ਦਿਸਦਾ ਆਪਣੇ ਭਵਿੱਖ 'ਚ, ਤਾਂ ਉਹ ਆਪਣੇ ਹੱਥ ਪੈਰ ਮਾਰਦਾ। ਤੇ ਜਿਹੜੇ ਪੋਲੀਟੀਕਲ ਲੋਕ ਹੁੰਦੇ ਆ, ਇਹਨਾਂ ਨੂੰ ਵੀ ਇਹਨਾਂ ਦੇ ਇੱਦਾਂ ਦੇ ਬੰਦਿਆਂ ਦੀ ਲੋੜ ਹੁੰਦੀ ਆ, ਤੇ ਉਹ ਜਿਸ ਤਰੀਕੇ ਨਾਲ ਇਹਨਾਂ ਨੂੰ ਹੱਲਾਸ਼ੇਰੀ ਦਿੰਦੇ ਆ ਤੇ ਜਿਸ ਤਰੀਕੇ ਨਾਲ ਇਹਨਾਂ ਨੂੰ ਉਹਦੇ ਵਿੱਚ ਸਪੋਰਟਸ ਦੇ ਵਿੱਚ ਅੱਗੇ ਵਧਾਉਣ ਦੀ ਜਗ੍ਹਾ ਜੁਰਮ ਦੇ ਰਾਹ ਤੇ ਪਾ ਦਿੱਤਾ ਜਾਂਦਾ ਆ। ਉਹ ਸਾਰਾ ਕੁਝ ਜਿਹੜਾ ਆ ਰਲ ਕੇ ਬਹੁਤ ਵੱਡੀ ਮੰਦਭਾਗੀ ਸਾਡੀ ਨੌਜਵਾਨੀ ਜਿਸ ਤਰੀਕੇ ਇੱਧਰ ਨੂੰ ਤੁਰੀ ਜਾਂਦੀ ਆ, ਖਾਸ ਕਰਕੇ ਹੁਣ ਪਿਛਲੇ 15-20 ਸਾਲ ਦੇ ਵਿੱਚ ਜਿਸ ਤਰੀਕੇ ਨਾਲ ਗੈਂਗਸਟਰ ਉੱਭਰੇ ਆ, ਇਹ ਬਹੁਤ ਮੰਦਭਾਗਾ ਆ ਪੰਜਾਬ ਲਈ। ਹਾਂਜੀ ਜੀ। ਤੇ ਇਹਦੇ ਨਾਲ ਦਲਜੀਤ ਜੀ ਜਾਣ ਤੋਂ ਪਹਿਲਾਂ ਮੈਂ ਕੁੰਵਰ ਵਿਜੇ ਪ੍ਰਤਾਪ ਹੁਣਾਂ ਦੀ ਗੱਲ ਕਰਨੀ ਚਾਹੂੰਗਾ। ਕੁੰਵਰ ਵਿਜੇ ਪ੍ਰਤਾਪ ਹੁਣੀ ਆਮ ਆਦਮੀ ਪਾਰਟੀ ਦੇ ਵਿੱਚ ਹੋ ਗਏ, ਉਹਨਾਂ ਦੀ ਐਂਟਰੀ ਹੋ ਗਈ। ਇਹਦੇ ਨਾਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਵਾਲੇ ਆ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ। ਉਹ ਕਹਿੰਦੇ ਕਿ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਕਿ ਜੋ ਕੁਝ ਕੀਤਾ ਜਾ ਰਿਹਾ ਇਹ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ, ਤੇ ਕੁੰਵਰ ਵਿਜੇ ਪ੍ਰਤਾਪ ਜੋ ਕੁਝ ਹੈ ਪੋਲੀਟੀਕਲ ਗੇਨਸ ਲਈ ਕਰ ਰਿਹਾ ਹੈ। ਦੇਖੋ ਇਦੋਂ ਪਹਿਲਾਂ ਤਾਂ ਆਪਾਂ ਕੋਈ ਸੰਬੰਧ ਉਹਨਾਂ ਦਾ ਸੁਣਿਆ ਨਹੀਂ ਆਮ ਆਦਮੀ ਪਾਰਟੀ ਦੇ ਨਾਲ। ਪਹਿਲਾਂ ਇਹ ਕਹਿੰਦੇ ਸੀ ਕਿ ਕਾਂਗਰਸ ਦਾ ਪਿੱਠੂ ਆ ਜੀ। ਜੇ ਉਹ ਕਾਂਗਰਸ ਦਾ ਪਿੱਠੂ ਹੁੰਦਾ ਫਿਰ ਤਾਂ ਉਹ ਕਾਂਗਰਸ ਦੇ ਵਿੱਚ ਜਾਂਦਾ, ਫਿਰ ਤਾਂ ਚਲੋ ਥੋੜਾ ਜਿਹਾ ਆਪਾਂ ਮੰਨ ਸਕਦੇ ਸੀ ਕਿ ਉਹ ਕਾਂਗਰਸ ਦੇ ਵਿੱਚ ਆਇਆ ਜੀ। ਆਮ ਆਦਮੀ ਪਾਰਟੀ ਦੇ ਵਿੱਚ ਗਿਆ ਉਹ, ਤੇ ਆਮ ਆਦਮੀ ਪਾਰਟੀ ਨੇ ਮੈਨੂੰ ਲੱਗਦਾ ਕਿ ਅਪਰੋਚ ਵੀ ਆਮ ਆਦਮੀ ਪਾਰਟੀ ਨੇ ਕੀਤੀ ਹੋਣੀ ਜੀ। ਉਹਦਾ ਕਾਰਨ ਇਹ ਹੈ ਕਿ ਆਮ ਆਦਮੀ ਪਾਰਟੀ ਜਿੱਦਾਂ ਮੈਂ ਪਹਿਲਾਂ ਕਿਹਾ ਉਹਨਾਂ ਕੋਲ ਕੋਈ ਚਿਹਰਾ ਹੈ ਹੀ ਨਹੀਂ ਜੀ। ਖਾਸ ਤੌਰ ਦੇ ਉੱਤੇ ਜਦੋਂ ਦੇ ਖਹਿਰਾ ਸਾਹਿਬ ਗਏ ਆ, ਆਪਣੇ ਜਿੰਨੇ ਵੀ ਇਹਨਾਂ ਦੇ ਕਮਰ ਹੁਣਾਂ ਦੀ ਗੱਲ ਕਰ ਲਓ ਤੁਸੀਂ, ਉਹ ਸਾਰੇ ਜਦੋਂ ਦੇ ਗਏ ਆ, ਫੂਲਕਾ ਸਾਹਿਬ ਚਲੇ ਗਏ ਆ, ਮੇਨ ਜਿਹੜੇ ਚਿਹਰੇ ਆ ਉਹਨਾਂ ਦੇ ਕੋਲ ਕੋਈ ਨਹੀਂ। ਇੱਕ ਇਸ ਵੇਲੇ ਭਗਵੰਤ ਮਾਨ ਤੋਂ ਬਗੈਰ ਹੋਰ ਕੋਈ ਉਹਨਾਂ ਦੇ ਕੋਲ ਚਿਹਰਾ ਇਦਾਂ ਦਾ ਹੈ ਨਹੀਂ ਜਿਹੜਾ ਇਹਨੂੰ ਕਿ ਉਹ ਮੁੱਖ ਤੌਰ ਦੇ ਉੱਤੇ ਪੇਸ਼ ਕਰ ਸਕਣ। ਪੰਜਾਬੀਆਂ ਦੇ ਵਿੱਚ ਉਹਨਾਂ ਨੇ ਪਹਿਲਾਂ ਇਹੀ ਗੱਲ ਕੀਤੀ, ਉਹ ਪਹਿਲੇ ਕਲੀਅਰ ਕਰ ਗਏ, ਕਿਉਂਕਿ ਅਕਾਲੀ ਦਲ ਨੇ ਇਹ ਕਹਿਣਾ ਸੀ ਦੇਖੋ ਜੀ ਇਹ ਸਿੱਖ ਰਾਜ ਆ, ਸਿੱਖ ਦੇ ਰਾਜ ਦੇ ਵਿੱਚ ਸਿੱਖ ਹੋਣਾ ਚਾਹੀਦਾ ਮੁੱਖ ਮੰਤਰੀ। ਭਾਵੇਂ ਸਿੱਖ ਮੁੱਖ ਮੰਤਰੀਆਂ ਦੀ ਕਾਰਗੁਜ਼ਾਰੀ ਤੁਸੀਂ ਆਪ ਦੇਖੀ ਹੋਈ ਹੈ, ਸਾਰੀ ਕਾਰਗੁਜ਼ਾਰੀ ਜੇ ਆਪਾਂ ਦੇਖੀਏ ਕਿ ਭੱਠਾ ਵੀ ਇਹਨਾਂ ਨੇ ਬਿਠਾਇਆ ਹੋਇਆ ਆ, ਪਰ ਉਹਨੇ ਪਹਿਲੇ ਕਲੀਅਰ ਇਹ ਗੱਲ ਕਰ ਦਿੱਤੀ ਆ ਕਿ ਇੱਥੇ ਦਾ ਜਿਹੜਾ ਮੁੱਖ ਮੰਤਰੀ ਆ ਉਹ ਇੱਥੇ ਦਾ ਸਿੱਖ ਹੀ ਹੋਏਗਾ। ਪਰ ਮੇਨ ਚਿਹਰੇ ਦੇ ਤੌਰ ਤੇ ਕਿਉਂਕਿ ਲੋਕਾਂ ਦੀ ਇਸ ਵੇਲੇ ਸਿੰਪਥੀ ਆ ਉਹਦੇ ਨਾਲ, ਉਹਨੇ ਕਾਫੀ ਵਧੀਆ ਕੰਮ ਕੀਤਾ। ਪਹਿਲਾਂ ਵੀ ਉਹਦੇ ਉੱਤੇ ਕੋਈ ਏਡਾ ਦੋਸ਼ ਨਹੀਂ ਲੱਗਦਾ ਆਪਣੀ ਕਾਰਗੁਜ਼ਾਰੀ ਦੇ ਵਿੱਚ। ਇਮਾਨਦਾਰੀ ਦੇ ਤੌਰ ਦੇ ਉੱਤੇ ਉਹਨੂੰ ਜਾਣਿਆ ਜਾਂਦਾ, ਇਮਾਨਦਾਰ ਸ਼ਖਸ, ਕਿਸੇ ਪ੍ਰਭਾਵ ਵਿੱਚ ਕੰਮ ਕਰਨ ਵਾਲਾ ਨਹੀਂ ਹੈਗਾ। ਇਹੋ ਜਿਹੇ ਜਿਹੜੇ ਲੋਕ ਹੁੰਦੇ ਆ ਉਹ ਵਧੀਆ ਹੁੰਦੇ ਆ। ਹੁਣ ਆਪਾਂ ਡੀਸੀ ਦੀ ਗੱਲ ਕਰ ਲਈਏ, ਨਵੇਂ ਸ਼ਹਿਰ ਦਾ ਹਰ ਵਾਰੀ ਆਪਾਂ ਗੱਲ ਬਿਆਨ ਕਰ ਦਿੰਦੇ ਹਾਂ ਕਿ ਉੱਥੇ ਜਿਹੜੇ ਡੀਸੀ ਇੱਕ ਵਾਰੀ ਇਦਾਂ ਦੇ ਹੋਏ ਸੀ। ਅੱਜ ਕੱਲ੍ਹ ਕ੍ਰਿਸ਼ਨ ਕੁਮਾਰ ਹੁਣੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਵੀ ਹੈਗੇ ਆ। ਇੰਡੀਆ ਦੇ ਵਿੱਚ ਪੰਜਾਬ ਦੇ ਸਰਕਾਰੀ ਸਕੂਲ ਪਹਿਲੇ ਨੰਬਰ ਦੇ ਉੱਤੇ ਆਏ ਆ, ਜਦ ਕਿ ਰੌਲਾ ਤਾਂ ਇਹ ਪਾਇਆ ਜਾ ਰਿਹਾ ਆ ਕਿ ਜਿਹੜੇ ਦਿੱਲੀ ਦੇ ਸਕੂਲ ਆ ਨੰਬਰ 1 ਆ। ਪਰ ਤੁਸੀਂ ਇਹ ਦੇਖੋ ਵੀ ਉਹ ਬੰਦਾ ਚੁੱਪ ਕਰਕੇ ਕੰਮ ਕਰਦਾ ਆਪਣਾ, ਚੁੱਪ ਕਰਦੇ ਨਹੀਂ, ਉਹਨੂੰ ਨੰਬਰ 1 ਜਿਹੜੀ ਸਾਰੀ ਡਾਟਾ ਨਿਕਲਿਆ ਉਹਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਆਏ ਆ, ਤੇ ਦਿਸਦਾ ਵੀ ਆ। ਮੈਂ ਉਹੀ ਗੱਲ ਦਲਜੀਤ ਜੀ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਕਿ ਕੰਮ ਕਰਨ ਲਈ ਨੀਤ ਚਾਹੀਦੀ ਆ, ਚਾਹੇ ਰਿਸੋਰਸਿਸ ਹੋਣ ਚਾਹੇ ਨਾ ਹੋਣ। ਜੇ ਹੁਣ ਸਰਕਾਰਾਂ ਜਾਂ ਸਾਡੇ ਨੇਤਾਵਾਂ ਦੀ ਕਾਰਗੁਜ਼ਾਰੀ, ਜਿੱਦਾਂ ਤੁਸੀਂ ਗੱਲ ਕੀਤੀ ਕਿ ਕਾਰਗੁਜ਼ਾਰੀ ਪਿਛਲੇ 50 ਸਾਲਾਂ 'ਚ ਕੀ ਹੈ, ਉਹਦੀ ਜਿਹੜੀ ਗਵਾਹੀ ਪੰਜਾਬ ਖੁਦ ਭਰ ਰਿਹਾ ਹੈ। ਜਿਸ ਤਰੀਕੇ ਨਾਲ ਸਾਲੋ ਸਾਲ ਪੰਜਾਬ ਦੇ ਸਿਰ ਤੇ ਕਰਜ਼ਾ ਵੱਧਦਾ ਜਾ ਰਿਹਾ, ਪੰਜਾਬ ਦੇ ਵਿੱਚ ਆ ਜਿਹੜੀ ਗੈਂਗ ਵਾਰ ਆ ਜਾਂ ਜੁਰਮ ਵੱਧਦਾ ਜਾ ਰਿਹਾ, ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਨਸ਼ੇ ਵੱਧਦੇ ਜਾ ਰਹੇ ਆ, ਹਸਪਤਾਲਾਂ ਦੀ ਥਾਂ ਸਕੂਲਾਂ ਦੀ ਥਾਂ ਇਹ ਨਸ਼ਾ ਛਡਾਊ ਕੇਂਦਰ ਵੱਧਦੇ ਜਾ ਰਹੇ ਆ, ਉਹ ਸਾਰੀਆਂ ਗੱਲਾਂ ਜਿਹੜੀਆਂ ਉਹ ਪੰਜਾਬ ਆਪ ਬਿਆਨ ਕਰਦਾ ਕਿ ਸਾਡੇ ਜਿਹੜੇ ਲੀਡਰਾਂ ਨੇ ਕੀਤਾ ਕੀ ਹੈ। ਹੁਣ ਇਹ ਅਕਾਲੀ ਦਲ ਵਾਲਿਆਂ ਨੇ, ਕਾਂਗਰਸ ਵਾਲਿਆਂ ਨੇ ਕਿਹਾ ਜੀ ਬਾਹਰੋਂ ਬੰਦਾ ਲਿਆ ਕੇ ਸਾਡੇ ਉੱਤੇ ਥੋਪ ਦਿੱਤਾ ਜੀ। ਜਦੋਂ ਤੁਸੀਂ ਆਪਣੀਆਂ ਰਣਨੀਤੀ ਕਰਵਾਉਣ ਦੇ ਲਈ ਪ੍ਰਸ਼ਾਂਤ ਕਿਸ਼ੋਰ ਨੂੰ ਸੱਦਦੇ ਆ, ਉਦੋਂ ਨਹੀਂ ਉਹ ਬਾਹਰਲਾ ਬੰਦਾ। ਐਤਕੀ ਇਹਨਾਂ ਨੇ ਕਰਨਾਟਕ ਦਾ ਗੋਲੂ ਸੱਦਿਆ ਅਕਾਲੀ ਦਲ ਨੇ, ਉਦੋਂ ਨਹੀਂ ਉਹ ਬਾਹਰਲਾ ਬੰਦਾ। ਜਦੋਂ ਕੋਈ ਬੰਦਾ ਕੰਮ ਕਰਦਾ, ਹੁਣ ਮੈਂ ਕ੍ਰਿਸ਼ਨ ਕੁਮਾਰ ਦੀ ਇਸ ਕਰਕੇ ਗੱਲ ਕਰਦਾ ਸੀ ਕਿ ਸਾਨੂੰ ਤਾਂ ਕੋਈ ਇਤਰਾਜ਼ ਨਹੀਂ, ਉਹਨੂੰ ਮੁੱਖ ਮੰਤਰੀ ਬਣਾ ਦਿਓ, ਸਾਨੂੰ ਤਾਂ ਕੰਮ ਵਧੀਆ ਚਾਹੀਦਾ। ਇਹ ਲੋਕ ਉਦੋਂ ਕਿਉਂ ਨਹੀਂ ਇਤਰਾਜ਼ ਕਰਦੇ ਜਦੋਂ ਅਸੀਂ ਆਪਣੇ ਬੱਚੇ ਜਿਹੜੇ ਪੰਜਾਬੀ ਆ ਉੱਥੇ ਦੇ ਜੰਪਲ ਆ, ਆਪਣੇ ਬੱਚੇ ਅਸੀਂ ਅੰਗਰੇਜ਼ੀ ਸਿਖਾਉਂਦੇ ਆ ਅੰਗਰੇਜ਼ੀ ਸਕੂਲਾਂ 'ਚ। ਜਿਹੜੇ ਬਿਹਾਰ ਤੋਂ ਲੋਕ ਆਉਂਦੇ ਆ ਉਹ ਪੰਜਾਬੀ ਸਕੂਲ ਦੇ ਵਿੱਚ ਊੜਾ ਸਿਖਾ ਰਹੇ, ਤੇ ਪੰਜਾਬੀ ਕੌਣ ਹੋਏ ਲੋਕ? ਪੰਜਾਬੀ ਦੇ ਨਾਲ ਪਿਆਰ ਕਰਨ ਵਾਲੇ ਕੌਣ ਲੋਕ ਹੋਏ? ਇਹ ਜ਼ਰੂਰੀ ਨਹੀਂ ਹੁੰਦਾ ਕਿ ਕਿਹੜਾ ਬੰਦਾ ਕਿੱਥੇ ਜੰਮਿਆ ਕਿੱਦਾਂ ਨਹੀਂ। ਜੇ ਉੱਥੇ ਆ ਕੇ ਤੁਹਾਡੀਆਂ ਪਰੰਪਰਾਵਾਂ ਨੂੰ, ਤੁਹਾਡੀਆਂ ਸੱਭਿਆਚਾਰ ਨੂੰ ਅਪਣਾਉਂਦਾ ਆ, ਤੇ ਇਦੋਂ ਵੱਡੀ ਗੱਲ ਕੀ ਹੋ ਸਕਦੀ ਆ? ਅਸੀਂ ਤਾਂ ਆਪਣਾ ਸਾਰਾ ਕੁਝ ਆਪਣੇ ਨਿੱਜੀ ਮਫਾਦਾਂ ਦੇ ਲਈ ਸਭ ਕੁਝ ਛੱਡ ਕੇ ਆ ਗਏ ਉੱਥੋਂ।
ਛੱਡ ਕੇ ਆ ਗਏ ਨਾ, ਜਿੰਨੇ ਵੀ ਆਪਾਂ ਵਿਦੇਸ਼ਾਂ ਦੇ ਵਿੱਚ ਬੈਠੇ ਆ, ਅਸੀਂ ਤਾਂ ਸਾਰਾ ਕੁਝ ਉੱਥੇ ਛੱਡਿਆ, ਅਸੀਂ ਤਾਂ ਪਰਵਾਹ ਹੀ ਨਹੀਂ ਕੀਤੀ ਉੱਥੇ। ਜੇ ਅਸੀਂ ਪਰਵਾਹ ਕਰਦੇ ਹੁੰਦੇ ਅਸੀਂ ਤਾਂ ਉੱਥੇ ਰਹਿੰਦੇ, ਉੱਥੇ ਅਸੀਂ ਸਟਰਗਲ ਕਰਦੇ, ਉਹਨੂੰ ਵਧੀਆ ਕੰਮ ਕਰਨ ਦੇ ਲਈ, ਅਸੀਂ ਉਹਨੂੰ ਵਧੀਆ ਬਣਾਉਣ ਦੇ ਲਈ ਕੰਮ ਕਰਦੇ, ਪਰ ਅਸੀਂ ਇੱਧਰ ਆ ਗਏ, ਅਸੀਂ ਤਾਂ ਆਪਣਾ ਨਿੱਜੀ ਦੇਖਿਆ। ਦੂਜੇ ਪਾਸੇ ਜਿਹੜੇ ਲੋਕ ਉੱਥੇ ਕੰਮ ਕਰ ਰਹੇ ਭਾਵੇਂ ਬਾਹਰਲੇ ਸਟੇਟਾਂ ਤੋਂ ਆਏ ਆ, ਹੁਣ ਅਸੀਂ ਗੱਲ ਕਰਦੇ ਹਾਂ ਖੇਤੀਬਾੜੀ, ਸਾਡੇ ਲੋਕ ਕਿੰਨੇ ਕੰਮ ਕਰਦੇ, ਬਾਹਰੋਂ ਜਿਹੜੇ ਬਿਹਾਰ ਤੋਂ ਯੂਪੀ ਤੋਂ ਆਉਂਦੇ ਆ ਉਹ ਕੰਮ ਕਿੰਨੀ ਮਿਹਨਤ ਕਰਦੇ ਆ। ਪਰ ਜਦੋਂ ਇਦਾਂ ਦੀ ਕੋਈ ਗੱਲ ਆਉਂਦੀ ਹੈ, ਜਦੋਂ ਉੱਪਰਲੇ ਲੈਵਲ ਦੀ ਗੱਲ ਆਉਂਦੀ ਆ, ਜੇ ਕੋਈ ਵੱਡਾ ਕੰਮ ਕਰਨ ਦੀ ਗੱਲ ਆਉਂਦੀ ਆ, ਉਸ ਵੇਲੇ ਅਸੀਂ ਉਹਨਾਂ ਨੂੰ 12 ਲਾ ਦਿੰਦੇ ਹਾਂ ਵੀ ਇਹ ਬਾਹਰੋਂ ਬੰਦਾ ਆਇਆ, ਫਿਰ ਅਸੀਂ ਉਹਨੂੰ ਭਈਆ ਕਹਿ ਕੇ ਬੁਲਾਉਣ ਲੱਗ ਜਾਂਦੇ ਹਾਂ। ਬਹੁਤ ਸਾਰੇ ਪੋਸਟਾਂ ਦੇ ਉੱਤੇ ਅੱਜ ਕੱਲ੍ਹ ਲਿਖਿਆ ਜਾ ਰਿਹਾ ਜੀ ਭਈਆ ਸਾਡੇ ਉੱਤੇ ਕਮਾਂਡ ਕਰ ਰਿਹਾ, ਭਈਆ ਸਾਡਾ MLA ਹੋਊਗਾ। ਪਰ ਜਦੋਂ ਤੁਸੀਂ ਉਦੋਂ ਸਾਨੂੰ ਤਾਂ ਸ਼ਰਮ ਤਾਂ ਆਉਣੀ ਚਾਹੀਦੀ, ਜਿਹੜੇ ਸਾਡੇ ਆਪ ਲੋਕ ਆ, ਜਿਹੜੇ ਸਾਡੇ ਲੀਡਰ ਬਣੇ ਹੋਏ ਆ, ਇਹਨਾਂ ਦੇ ਜਿਹੜੇ ਕੰਮ ਆ, ਜਿੰਨੀ ਆਪਾਂ ਹੁਣ ਤੱਕ ਡਿਸਕਸ਼ਨ ਕੀਤੀ ਆ, ਕਿ ਉਹ ਸਾਡਾ ਸਿਰ ਉੱਪਰ ਨੂੰ ਚੱਕਣ ਦੇ ਯੋਗ ਬਣਾਉਂਦੀ ਆ। ਇਹ ਗੱਲ ਜ਼ਰੂਰ ਸਾਡੇ ਪੰਜਾਬੀਆਂ ਨੂੰ ਧਿਆਨ 'ਚ ਰੱਖਣੀ ਚਾਹੀਦੀ ਆ। ਦਲਜੀਤ ਜੀ, ਪੰਜਾਬ ਉਹੀ ਆ, ਪੰਜਾਬ ਦਾ ਸੰਘਾਸਨ ਉਹੀ ਆ। ਇੱਕ ਜਿਹੜੀ ਪਾਰਟੀ ਆ ਉਹ ਆਉਂਦੀ ਆ, ਦੂਜੀ ਚਲੇ ਜਾਂਦੀ ਆ, ਪੱਗਾਂ ਦੇ ਰੰਗ ਬਦਲਦੇ ਆ, ਚਿਹਰੇ ਮੋਹਰੇ ਲੀਡਰਾਂ ਦੇ ਬਦਲਦੇ ਆ, ਪਰ ਪੰਜਾਬ ਦੇ ਮੁੱਦੇ ਉਹੀ ਆ, ਪੰਜਾਬ ਦੇ ਮੁੱਦੇ ਉੱਥੇ ਹੀ ਖੜੇ ਆ, ਬਲਕਿ ਦਿਨੋਂ ਦਿਨ ਵੱਧਦੇ ਜਾ ਰਹੇ ਆ। ਪਰ ਪੰਜਾਬ ਦੀ ਬਦਕਿਸਮਤੀ ਇਹ ਆ ਕਿ ਪੰਜਾਬ ਦੇ ਲੋਕਾਂ ਕੋਲ ਵਿਕਲਪ ਕੋਈ ਨਹੀਂ। ਆਉਣ ਵਾਲੇ ਦਿਨਾਂ ਦੇ ਵਿੱਚ ਵੀ ਪੰਜਾਬ ਕੋਈ ਨਾ ਕੋਈ ਚੰਗਾ ਲੀਡਰ ਜਿਹੜਾ ਆ ਉਹ ਪੈਦਾ ਨਹੀਂ ਕਰ ਸਕਿਆ। ਪੰਜਾਬ ਦੀ ਬਦਕਿਸਮਤੀ ਇੱਥੇ ਆ, ਤਾਂ ਕਰਕੇ ਪੰਜਾਬ ਦੇ ਲੋਕਾਂ ਕੋਲ ਵੀ, ਉਹਨਾਂ ਨੂੰ ਵੀ ਕੁਛ ਨਹੀਂ ਦਿਸਦਾ, ਤੇ ਉਹ ਫਿਰ ਆਪਣੀ ਕਿਸਮਤ ਤੇ ਭਰੋਸਾ ਕਰਕੇ ਕਿ ਚਲੋ ਇਹ ਨਹੀਂ ਚੱਲਿਆ, ਇਹ ਪਾਰਟੀ ਨੇ ਕੁਛ ਨਹੀਂ ਕੀਤਾ, ਅਗਲੀ ਵਾਰੀ ਦੂਸਰੀ ਪਾਰਟੀ ਨੂੰ ਵਾਰੀ ਦੇ ਦਿੰਦੇ ਆ। ਪਰ ਪੰਜਾਬ ਦੇ ਲੋਕਾਂ ਦੇ ਹੱਥ ਹਮੇਸ਼ਾ ਨਿਰਾਸ਼ਾ ਲੱਗਦੀ ਆ। ਤੇ ਮੇਰੇ ਖਿਆਲ ਜਿੰਨੇ ਚਿਰ ਤੱਕ ਪਾਰਟੀ ਜਿਹੜੇ ਪੰਜਾਬ ਦੇ ਜਿਹੜੇ ਲੋਕ ਆ, ਕੋਈ ਚੰਗਾ ਲੀਡਰ ਅੱਗੇ ਲੈ ਕੇ ਨਹੀਂ ਆਉਂਦੇ, ਪੰਜਾਬ ਦੇ ਹਾਲਾਤ ਇਦਾਂ ਰਹਿਣ ਵਾਲੇ ਆ ਜੀ। ਸੋ ਦਲਜੀਤ ਜੀ, ਜਿਹੜਾ ਸਮਾਂ ਆ ਉਹ ਹੋ ਚੱਲਿਆ ਜੀ, ਹੋ ਚੁੱਕਾ ਆ। ਕੋਈ ਕਹਿਣਾ ਚਾਹੋਗੇ ਕਿ ਚੱਲੀਏ? ਚੱਲਦੇ ਆ ਹੁਣ ਜੀ, ਤੁਹਾਡੇ ਗੱਲ ਖਤਮ ਹੋ ਗਈ ਜੀ। ਸੋ ਦੋਸਤੋ, ਉਮੀਦ ਕਰਦੇ ਹਾਂ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਊਗਾ। ਸਾਡੀਆਂ ਗੱਲਾਂ ਬਾਤਾਂ ਜੇ ਚੰਗੀਆਂ ਲੱਗੀਆਂ ਤੇ ਇਸ ਪ੍ਰੋਗਰਾਮ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ, ਤੇ ਨਾਲ ਦੀ ਨਾਲ ਇਸ ਪ੍ਰੋਗਰਾਮ ਦੇ ਵਿੱਚ ਟਿੱਪਣੀਆਂ ਨਾਲ, ਸਵਾਲਾਂ ਨਾਲ ਆਪਣੀ ਸ਼ਿਰਕਤ ਜ਼ਰੂਰ ਕਰਿਆ ਕਰੋ। ਇਹ ਪ੍ਰੋਗਰਾਮ ਅਸੀਂ ਹਰ ਬੁੱਧਵਾਰ ਆਪਣੇ ਫੇਸਬੁੱਕ ਪੇਜ ਤੋਂ, YouTube ਚੈਨਲ ਤੋਂ ਲਾਈਵ ਲੈ ਕੇ ਆਉਂਦੇ ਹਾਂ। ਅਗਲੇ ਹਫਤੇ ਫਿਰ ਤੁਹਾਨੂੰ 7 ਵਜੇ ਸ਼ਾਮਾਂ ਨੂੰ ਮਿਲਾਂਗੇ। ਤਦ ਤੱਕ ਲਈ ਮੈਨੂੰ ਦੇਵ ਸਿੱਧੂ ਨੂੰ ਤੇ ਦਲਜੀਤ ਸਿੰਘ ਹੋਣਾ ਨੂੰ ਦਿਓ ਇਜਾਜ਼ਤ। ਮਿਲਦੇ ਹਾਂ ਅਗਲੇ ਹਫਤੇ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ।